47 ਦੀ ਪਾਰਟੀਸ਼ਨ ਦੇ ਨਾਲ ਜੁੜੀਆਂ ਕਈ ਕਹਾਣੀਆਂ ਤੁਸੀਂ ਸੁਣੀਆਂ, ਕਈ ਅੱਖੀ ਵੇਖੀਆਂ ਤੇ ਕਈ ਹੰਡਾਈਆਂ। ਉਹਦੇ ਵਿੱਚ ਇਨਸਾਨ ਹੀ ਅਪੜਦੇ ਹਨ ਆਪਣੇ ਘਰਾਂ ਦੇ ਅੰਦਰ, ਉਹ ਲਹਿੰਦੇ ਦੇ ਹੋਣ, ਉਹ ਚੜ੍ਹਦੇ ਦੇ ਹੋਣ। ਲੇਕਿਨ ਇਸ ਵੇਲੇ ਮੈਂ ਉਸ ਖਾਸ ਇੱਕ ਐਸੀ ਥਾਂ ਤੇ ਖੜਾ ਹਾਂ ਲਾਹੌਰ ਦੇ ਵਿੱਚ, ਜਿਹਦੇ ਤੇ ਇਨਸਾਨ ਦੇ ਨਾਲ ਨਾਲ ਘਰ ਦੀ ਕੋਈ ਚੀਜ਼ ਵੀ ਅਪੜੀ ਹੈ। ਔਰ ਘਰ ਦੀ ਉਹ ਚੀਜ਼ ਕਿੰਜ ਇੱਥੇ ਅਪੜੀ ਹੈ, ਇਹਦੇ ਪਿੱਛੇ ਇੱਕ ਲੰਬੀ ਕਹਾਣੀ ਹੈ, ਇਹ ਵੀ ਤੁਹਾਨੂੰ ਸੁਣਾਵਾਂਗੇ। ਔਰ ਉਹ ਦਿਖਾਉਂਦੇ ਵੀ ਹਾਂ ਕਿ ਉਹ ਆਪਣੇ ਇੱਥੇ ਕੀ ਹੈ ਖਾਸ। ਉਹ ਖਾਸ ਸ਼ੈ ਹੈ ਜੀ, ਇੱਕ ਘਰ ਦਾ ਬੂਹਾ ਹੈ, ਇੱਕ ਹਵੇਲੀ ਦਾ ਦਰਵਾਜ਼ਾ ਹੈ, ਜਿਹੜਾ 76 ਸਾਲਾਂ ਬਾਅਦ ਆਪਣੇ ਅਸਲ ਮਾਲਕਾਂ ਕੋਲ ਆਪੜਿਆ ਹੈ। ਮਾਲਿਕ ਬੇਘਰ ਹੋਏ, ਲੇਕਿਨ ਘਰ ਦਾ ਕੁਝ ਹਿੱਸਾ ਉਹਨਾਂ ਨੂੰ ਲੱਭਦਾ ਲੱਭਦਾ ਲਾਹੌਰ ਤੱਕ ਆਪੜਿਆ ਹੈ। ਪਿਛਲੇ ਹੀ ਦਿਨੋਂ ਸਾਡੇ ਦੋਸਤ ਨੇ ਇੱਥੇ ਲਾਹੌਰ ਦੇ ਅੰਦਰ, ਉਹਨਾਂ ਕੋਲ ਉਹਨਾਂ ਦੀ ਫੈਮਿਲੀ ਦੇ ਅੰਦਰ, ਜਿਹੜਾ ਗੁਰਦਾਸਪੁਰ ਦੇ ਅੰਦਰ ਉਹਨਾਂ ਦੀ ਹਵੇਲੀ ਸੀ, ਉਸ ਹਵੇਲੀ ਦਾ ਇੱਕ ਦਰਵਾਜ਼ਾ ਆਪੜਦਾ ਹੈ। ਆਓ ਦਿਖਾਉਂਦੇ ਹਾਂ ਤੁਹਾਨੂੰ ਉਹ ਦਰਵਾਜ਼ਾ ਔਰ ਮਿਲਵਾਉਂਦੇ ਹਾਂ ਅਮੀਨ ਚੌਹਾਨ ਸਾਹਿਬ ਨੂੰ। अस्सलाम वालेकुम सर। अस्सलाम वालेकुम अमीन सर, ठीक ठाक। लो जी, अपड़ चुके हैं और दरवाजा भी उन्होंने ਜਿਹੜਾ ਬੂਹਾ ਹੈ ਉਹ ਬੂਹੇ ਦੇ ਨਾਲ ਹੀ ਰੱਖ ਦਿੱਤਾ ਹੈ। ਤੇ ਸਭ ਤੋਂ ਪਹਿਲੇ ਤਾਂ ਜੀ ਇਸ ਦੇ ਵੀ ਅਸੀਂ ਵੇਖ ਲਵੀਏ ਸੀ ਚੌਹਾਨ ਸਾਹਿਬ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਕਿ ਇਸ ਨੇ ਕਿੰਨਾ ਲੰਬਾ ਪੈਂਡਾ ਤੈਅ ਕੀਤਾ ਹੈ ਔਰ ਕਿੰਨੀ ਉਮਰ ਲੱਗੀ ਇਸ ਨੂੰ ਇਹਨਾਂ ਦੇ ਕੋਲ ਆਪੜਦਿਆਂ ਆਪੜਦਿਆਂ। ਚੌਹਾਨ ਸਾਹਿਬ, ਪਹਿਲੇ ਵੀ ਇਸ ਤੋਂ ਪਹਿਲੇ ਫੋਟੋਜ਼ ਅਸੀਂ ਕੋਈ ਦੇਖੀਆਂ ਜੀ ਜੀ, ਜਿੰਦੇ ਵਿੱਚ ਤੁਸੀਂ ਬੜੇ ਜਜ਼ਬਾਤੀ ਹੋ ਰਹੇ ਸੀ। ਜੀ ਅਗਰ ਚੜ੍ਹਦੇ ਪੰਜਾਬ ਵਾਲੀ ਸਾਈਡ ਤੇ ਕਵੀਏ ਤਾਂ ਬੜੇ ਬਾਵਕ ਹੋ ਰਹੇ ਸੀ, ਜੀ ਬਿਲਕੁਲ ਰੋ ਰਹੇ ਸੀ ਤੁਸੀਂ। ਬਿਲकुल बिल्कुल। ਤੇ ਤੁਹਾਡੇ ਘਰ ਤੇ ਦਰਵਾਜ਼ਾ ਆਪੜਾ ਹੈ, ਤੁਹਾਨੂੰ ਲੱਭਦਾ ਲੱਭਦਾ ਇਹ ਬੂਹਾ ਆਪੜਾ ਹੈ, ਤੇ ਖੁਸ਼ ਹੋਣਾ ਚਾਹੀਦਾ ਸੀ। ਤੇ ਤੁਹਾਡੀਆਂ ਅੱਖਾਂ ਦੇ ਵਿੱਚ ਮੈਂ ਹੰਝੂ ਦੇਖੇ। ਜੀ ਤੇ ਜੀ ਇਨਸਾਨ ਦੇ ਜਿਹੜੇ ਹੰਝੂ ਜਿੱਥੇ ਵਗਦੇ ਹਨ, ਉੱਥੇ ਕਿਸੇ ਵੀ ਚੀਜ਼ ਦੇ ਨਾਲ ਉਹਦੀ ਐਸੋਸੀਏਸ਼ਨ ਦੱਸਦੇ ਨੇ, ਉਹਦੀ ਜੀ। ਜੁੜਤ ਦੱਸਦੇ ਨੇ। ਬਿਲਕੁਲ ਬਿਲकुल। ਸੋ ਦੱਸੋ ਸਰ, ਪਹਿਲੇ ਤੇ ਆਪਣੀ ਫੈਮਿਲੀ ਦੇ ਬਾਰੇ ਕਿ ਤੁਸੀਂ ਕਿੱਥੋਂ ਦੇ ਜੰਮੇ ਜਾਏ। ਤੁਸੀਂ ਤਾਂ ਯਕੀਨਨ ਇੱਥੋਂ ਦੇ ਹੋ, ਜੀ, ਜੀ। ਫੈਮਿਲੀ ਦਾ ਬੈਕਗ੍ਰਾਉਂਡ ਕੀ ਹੈ ਥੋੜਾ ਜੀ ਜੀ, ਅਮਨ ਸਾਹਿਬ, ਮੇਰੀ ਪੈਦਾਇਸ਼ ਤੇ ਲਾਹੌਰ ਦੀ ਹੈ 1954 ਦੀ। ਮੇਰੇ ਵੱਡੇ ਜਿਹੜੇ ਸਨ ਬਜ਼ੁਰਗ, ਉਹ ਸਾਡਾ ਜਿਹੜਾ ਬਾਈ ਗਾਉਂ ਸੀ, ਕਮਾਨ ਪਿੰਡ ਸੀ, ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ, ਤਹਿਸੀਲ ਬਟਾਲੇ ਦੇ ਵਿੱਚ। ਤੇ ਕਮਾਨ ਪਿੰਡ ਤੋਂ ਵੀ ਅਸੀਂ ਅਜਮੇਰ ਤੋਂ ਸਾਡੀ ਰਾਜਪੂਤ ਫੈਮਿਲੀ, ਜਦੋਂ ਸ਼ਾਹਬੁੱਦੀਨ ਫੌਰੀ ਦਾ ਤੀਸਰੇ ਹਮਲੇ 'ਚ ਸ਼ਿਕਸਤ ਹੋਈ ਹੈ ਪ੍ਰਿਥਵੀ ਰਾਜ ਚੌਹਾਨ ਨੂੰ, ਉਹਦੀ ਔਲਾਦ ਚੋਂ ਅਮਰ ਰਾਏ ਚੌਹਾਨ ਮੁਸਲਮਾਨ ਹੋ ਕੇ ਅਜਮੇਰੀ ਚਿਸ਼ਤੀ ਰਹਿਮਤੁल्लाह ਦੇ ਹੱਥਾਂ ਦੇ ਮੁਸਲਮਾਨ ਹੋ ਗਏ। ਉਹਨਾਂ ਨੇ ਮੁਹੰਮਦ ਰਾਏ ਨਾਂ ਰੱਖਿਆ। ਉੱਥੋਂ ਫਿਰ ਕਿਸੇ ਜ਼ਮਾਨੇ ਦੇ ਵਿੱਚ ਇਹਦੇ ਭਾਈ ਦੀ ਫੌਜ ਦੇ ਨਾਲ ਸਾਡੇ ਖਾਨਦਾਨ ਨੇ ਮਾਈਗ੍ਰੇਟ ਕੀਤਾ ਇਸ ਪਿੰਡ ਵਿੱਚ। ਸ਼ਾਹਬੁੱਦੀਨ ਗੌਰੀ ਦੇ ਭਾਈ ਨੇ ਇੱਥੇ ਪੜਾਅ ਕੀਤਾ। ਫਿਰ ਇਹ ਪਿੰਡ ਉਦੋਂ ਕਿਤੇ ਆਬਾਦ ਹੋਇਆ, ਉਹਦੇ ਸਾਡੇ ਇੱਧਰ ਆ ਗਏ ਨੇ ਵੱਡੇ। ਤੇ ਮੇਰੇ ਪੜਦਾਦਾ ਚਿਰਾਗ ਸਿੰਘ, ਪੜਦਾਦਾ ਹਕੀਮ ਮੌਲਾ ਬਖਸ਼, ਔਰ ਮੇਰੇ ਤਾਇਆ ਵੱਡੇ ਔਰ ਮੇਰੇ ਵਾਲਿਦ ਸਾਹਿਬ ਉੱਥੋਂ ਫਿਰ 47 ਦੇ ਵਿੱਚ ਮਾਈਗ੍ਰੇਟ ਕਰਕੇ ਲਾਹੌਰ ਆ। ਕਿਹੜੀ ਥਾਂ ਤੋਂ? ਪਿੰਡ ਇੱਕ ਵਾਰੀ ਹੋਰ ਦੱਸੋ, ਪਿੰਡ ਡਿਸਟ੍ਰਿਕਟ ਜੀ, ਕਿਹੜਾ ਹੈ? ਪਿੰਡ ਕਮਾਨ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਔਰ ਇਹ ਪਿੰਡ ਸ਼੍ਰੀ ਨਾਮਦੇਵ, ਬਾਬਾ ਨਾਮਦੇਵ ਦੇ ਨਾਂ ਤੋਂ ਵੀ ਮਸ਼ਹੂਰ ਹੈ। ਉਹਨਾਂ ਦੇ ਨਾਂ ਦਾ ਉੱਥੇ ਗੁਰਦੁਆਰਾ ਔਰ ਬੜਾ ਵੱਡਾ ਮੇਲਾ ਪਾਰਟੀਸ਼ਨ ਤੋਂ ਪਹਿਲੇ ਉਹਨਾਂ ਦੇ ਉੱਥੇ ਲੱਗਦਾ ਹੁੰਦਾ ਸੀ। ਇਹ ਬੂਹਾ ਕਿੱਥੇ ਲੱਗਿਆ ਹੋਇਆ ਸੀ? ਇਹ ਦਰਵਾਜ਼ਾ ਜੀ ਮੇਰੇ ਪੜਦਾਦਾ ਜੀ ਦਾ ਜਿਹੜਾ ਉੱਥੇ ਘਰ ਸੀ, ਹਵੇਲੀ ਸੀ, ਹਕੀਮ ਮੌਲਾ ਬਖਸ਼ ਦਾ। ਹਕੀਮ ਮੌਲਾ ਬਖਸ਼ ਉਹਨਾਂ ਦੀ। ਤੇ ਉਹ ਜਦੋਂ ਇਹ ਮੇਰੇ ਦੋਸਤ ਮੇਰੇ ਕੋਲੋਂ ਨਕਸ਼ਾ ਲੈ ਕੇ ਪਿੰਡ ਦਾ ਤੇ ਮੇਰੇ ਪਿੰਡ ਗਏ ਨੇ, ਫਿਰ ਉਹਨਾਂ ਨੇ ਉਹਦੇ ਨਕਸ਼ੇ ਦੇ ਮੁਤਾਬਕ ਲੋਕਾਂ ਨੂੰ ਪੁੱਛਦੇ ਪਛਾਣਦੇ, ਪੁਰਾਣੇ ਬਜ਼ੁਰਗਾਂ ਨੂੰ, ਉਹ ਮੇਰੇ ਘਰ ਤੱਕ ਪਹੁੰਚੇ ਨੇ। ਕਿਹੜੇ ਦੋਸਤ? ਅਗਰ ਉਹਨਾਂ ਦਾ ਨਾਮ ਕੁਲਵਿੰਦਰ ਸਿੰਘ ਢਿੱਲੋਂ। ਥੋੜੀ ਜਿਹੀ ਤੁਹਾਨੂੰ ਬੈਕਗ੍ਰਾਉਂਡ ਦੱਸ ਦਿੰਦਾ ਕਿ ਇਸ ਤਰ੍ਹਾਂ ਹੋਇਆ ਕਿ ਅੱਜ ਤੋਂ ਕੋਈ 4 ਸਾਲ ਪਹਿਲੇ ਸਾਂਝੀ ਸੱਤ ਪ੍ਰੋਗਰਾਮ ਇੱਕ ਸ਼ੁਰੂ ਕੀਤਾ ਸੀ ਲਵਲੀ ਸਿੰਘ ਨੇ ਔਰ ਨਾਸਰ ਢਿੱਲੋਂ ਭਾਈ ਜੀ ਹੋਰਾਂ ਨੇ। ਉਹਦੇ 'ਚ ਅਸੀਂ ਬੜੇ ਸ਼ੌਕ ਨਾਲ ਮਾਂ ਬੋਲੀ ਦੇ ਹਵਾਲੇ ਨਾਲ, ਆਪਣੇ ਕਲਚਰ ਦੇ ਹਵਾਲੇ ਨਾਲ ਗੁਫ਼ਤਗੂ ਕਰਦੇ ਹੁੰਦੇ ਉਸ ਟੌਪਿਕ ਦੇ ਉੱਤੇ, ਕਈਆਂ ਮੁਖਤਲਿਫ ਮੌਜ਼ੂਆਤ ਤੇ। ਤੇ ਚੜ੍ਹਦੇ ਪੰਜਾਬ ਤੋਂ ਵੀ ਲੋਕ ਕਾਫੀ ਜੁੜ ਜਾਂਦੇ ਸਨ, ਤੇ ਇੱਧਰੋਂ ਦੇ ਲਹਿੰਦੇ ਪੰਜਾਬ ਦੇ ਵੀ। ਉਹ ਆਹਿਸਤਾ ਆਹਿਸਤਾ ਉਹ ਨਾਸਰ ਢਿੱਲੋਂ ਭਾਜੀ ਨੇ ਇੱਕ ਸਾਂਝਾ ਪੰਜਾਬ ਦੇ ਨਾਂ ਤੋਂ ਇੱਕ ਗਰੁੱਪ ਬਣਾਤਾ। ਉਹਦੇ 'ਚ ਅਸੀਂ ਸਾਰੇ ਦੋਸਤਾਂ ਦੇ ਨੰਬਰ ਐਡ ਹੋ ਗਏ, ਗੱਲਬਾਤ ਸ਼ੁਰੂ ਹੋ ਗਈ, ਮੇਲ ਮਿਲਾਪ, ਉਹ ਇੱਕ ਦੂਸਰੇ ਦੇ ਪਿਛੋਕੜ ਪੁੱਛਣਾ, ਤੇ ਫਿਰ ਨੰਬਰ ਐਕਸਚੇਂਜ ਹੋ ਗਏ। ਉਹ
ਉਸ ਪ੍ਰੋਗਰਾਮ ਰਾਹੀਂ ਅਸੀਂ ਸਾਰੇ ਦੋਸਤ ਆਪਸ ਵਿੱਚ ਜੁੜ ਗਏ ਤੇ ਉਸ ਤੋਂ ਬਾਅਦ ਇੱਕ ਸਾਂਝਾ ਪੰਜਾਬ ਦੇ ਨਾਂ ਦਾ ਇੱਕ WhatsApp ਗਰੁੱਪ ਬਣ ਗਿਆ, ਜਿਹਦੇ 'ਚ ਅਕਸਰ ਅਸੀਂ ਗਰੁੱਪ ਕਾਲ ਵੀ ਕਰ ਲੈਣੀ। ਇਹ ਸਾਰੀ ਨਾਸਰ ਸਾਹਿਬ ਦੀ ਔਰ ਲਵਲੀ ਸਾਹਿਬ ਦੀ ਸਾਰੀ ਕਾਬਿਸ਼ ਮਿਲਾਇਆ ਸੀ। ਹੋਇਆ ਇਸ ਤਰ੍ਹਾਂ ਕਿ ਕੋਈ 3 ਸਾਲ ਪਹਿਲੇ ਪਲਵਿੰਦਰ ਸਿੰਘ ਢਿੱਲੋਂ ਸਾਹਿਬ ਸਾਡੇ ਗਰੁੱਪ ਜਿਹੜੇ ਜਰਮਨੀ 'ਚ ਹੁੰਦੇ ਨੇ, ਉਹਨਾਂ ਨਾਲ ਮੇਰੀ ਗੱਲ ਹੋ ਰਹੀ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਹਾਡਾ ਕਿਹੜਾ ਜ਼ਿਲ੍ਹਾ ਹੈ ਇੰਡੀਆ ਦੇ ਵਿੱਚ? ਕਹਿਣ ਲੱਗੇ ਚੌਹਾਨ ਸਾਹਿਬ ਗੁਰਦਾਸਪੁਰ। ਤੇ ਮੇਰੇ ਵਾਸਤੇ ਬੜਾ ਸ਼ੌਕਿੰਗ ਸੀ। ਮੈਂ ਕਿਹਾ ਗੁਰਦਾਸਪੁਰ ਦੇ ਵਿੱਚ ਮੇਰਾ ਪਿੰਡ ਹੈ ਤੇ ਸਰ ਮੈਨੂੰ ਆਪਣਾ ਪਿੰਡ ਦਿਖਾਓ, ਮੈਨੂੰ ਤਾਂ ਬੜਾ ਸ਼ੌਕ ਹੈ ਆਪਣਾ ਪਿੰਡ ਦੇਖਣ ਦਾ। ਤੇ ਚੌਹਾਨ ਸਾਹਿਬ ਤੁਹਾਨੂੰ ਪਿੰਡ ਦਿਖਾ ਦਿੰਦੇ ਆ, ਮੈਂ ਆਪ ਆਵਾਂਗਾ ਜਦੋਂ ਇੰਡੀਆ ਤੇ ਮੈਂ ਜਾ ਕੇ ਤੁਹਾਡਾ ਸਾਰਾ ਕਵਰ ਕਰਾਂਗਾ। ਤੇ ਦੱਸੋ ਤੁਸੀਂ ਨਾਂ ਦੱਸੋ। ਮੈਂ ਕਿਹਾ ਸਾਡਾ ਕਮਾਨ ਪਿੰਡ ਹੈ ਔਰ ਜ਼ਿਲ੍ਹਾ ਗੁਰਦਾਸਪੁਰ ਹੈ, ਤੁਹਾਡੇ ਵਾਲਾ ਹੀ ਤਹਿਸੀਲ ਬਟਾਲਾ ਹੈ। ਉਹ ਕਹਿਣ ਲੱਗੇ ਹੁਣ ਸਾਡੀ ਜ਼ਿਲ੍ਹਾ ਸਾਡਾ ਗੁਰਦਾਸਪੁਰ ਹੈ ਲੇਕਿਨ ਤਹਿਸੀਲ ਬਣ ਗਈ ਹੈ ਡੇਰਾ ਬਾਬਾ ਨਾਨਕ, ਤੁਹਾਡੀ ਤਹਿਸੀਲ ਬਟਾਲਾ ਹੈ। ਮੈਂ ਕਿਹਾ ਠੀਕ ਹੋ ਗਿਆ। ਉਹ ਸਾਡੇ ਨਾਲ ਇੱਕ ਪਿੰਡ ਹੈ ਸ੍ਰੀ ਗੋਬਿੰਦਪੁਰਾ। ਉਹ ਕਹਿਣ ਲੱਗੇ ਜੀ ਮੇਰੀ ਬੇਗਮ ਜਿਹੜੀ ਹੈ ਉਹ ਉੱਥੋਂ ਦੀ ਹੈ। ਠੀਕ, ਬਲਵਿੰਦਰ ਸਾਹਿਬ ਕਹਿਣ ਲੱਗੇ। ਮੈਂ ਕਿਹਾ ਉੱਥੇ ਫਿਰ ਸਾਡੀ ਭੈਣ ਹੋਰ ਸਾਡੀ ਹਮਸਾਈ ਹੋ ਗਈ। ਕਹਿਣ ਲੱਗੇ ਮੈਂ ਤਾਂ ਉਧਰ ਜਾਂਦਾ ਰਹਿਣਾ ਤੁਹਾਡੇ ਪਿੰਡ ਦੇ ਲਾਗੇ ਇਹਨਾਂ ਦੇ ਪਿੰਡ, ਤੇ ਮੈਂ ਜ਼ਰੂਰ ਜਾਵਾਂਗਾ ਜਦੋਂ ਮੈਂ ਆਇਆ। ਕਹਿੰਦੇ ਲੇਕਿਨ ਮੈਂ ਹੁਣੇ ਆਪਣੇ ਕਜ਼ਨ ਨੇ ਗੁਰਕਿਰਪਾਲ ਸਿੰਘ ਭਾਜੀ, ਉਹਨਾਂ ਨੂੰ ਮੈਂ ਜਨਾਬ ਸਪੈਸ਼ਲੀ ਹੁਣੇ ਹੀ ਭੇਜਣਾ ਵਾ, ਮੈਂ ਤੇ ਜਦੋਂ ਆਵਾਂਗਾ ਜਰਮਨੀ ਤੋਂ ਫਿਰ ਜਾਵਾਂਗਾ। ਉਹ ਫਿਰ ਗੁਰਕਿਰਪਾਲ ਭਾਜੀ ਮੇਰੇ ਪਿੰਡ ਗਏ ਨੇ, ਉਹਨਾਂ ਦੀ ਤਸਵੀਰ ਨਾਲ ਮੈਂ ਸ਼ੇਅਰ ਕਰਾਂਗਾ, ਬੜੇ ਬੀਬੇ ਆਦਮੀ ਨੇ। ਉਹ ਮੇਰੇ ਪਿੰਡ ਗਏ ਤੇ ਸਭ ਤੋਂ ਪਹਿਲੇ ਉਹ ਗੁਰਦੁਆਰੇ ਗਏ, ਗੁਰਦੁਆਰੇ ਦੇ ਕੋਲ ਸਕੂਲ ਸੀ ਤੇ ਉਹਨਾਂ ਨੇ ਮੈਨੂੰ ਕਾਲ ਕੀਤੀ ਤੇ ਕਹਿਣ ਲੱਗੇ ਚੌਹਾਨ ਸਾਹਿਬ ਇਹ ਸ਼੍ਰੀ ਨਾਮਦੇਵ ਹਾਈ ਸਕੂਲ ਹੈ ਜਿਹੜਾ ਤੁਸੀਂ ਪੁੱਛ ਰਹੇ ਸੋ, ਇਹ ਉਹਦੀ ਨਵੀਂ ਬਿਲਡਿੰਗ ਹੈ ਤੇ ਮੈਂ ਬੈਕ ਤੇ ਜਾ ਕੇ ਤੁਹਾਨੂੰ ਪੁਰਾਣੀ ਬਿਲਡਿੰਗ ਵੀ ਮੌਜੂਦ ਹੈ ਉਹ ਦਿਖਾਣਾ। ਉਹ ਉਹਨਾਂ ਨੇ ਮੈਨੂੰ ਦਿਖਾਈ। ਕੁਝ ਉੱਥੇ ਲੋਕਲ ਲੋਕ ਇਕੱਠੇ ਹੋ ਗਏ, 2-3 ਦੋਸਤ, ਉਹਨਾਂ ਨੂੰ ਪੁੱਛਿਆ ਉਹਨੇ ਕਿਹਾ ਜੀ ਇਹ ਗਰਾਊਂਡ ਜਿਹੜੀ ਹੈ ਇਹ ਪੁਰਾਣੀ ਹੈ ਸਕੂਲ ਦੀ ਗਰਾਊਂਡ, ਇਹਦੇ ਜਿਹੜਾ ਸਟੇਜ ਹੈ ਇਹ ਹੁਣ ਬਣਿਆ, ਪਹਿਲੇ ਸਟੇਜ ਨਹੀਂ ਸੀ ਹੁੰਦਾ। ਤੇ ਮੈਂ ਉਹਨਾਂ ਨੂੰ ਕਹਿ ਰਿਹਾ ਗੁਰਕਿਰਪਾਲ ਭਾਜੀ ਨੂੰ ਕਿ ਮੈਂ ਕਿਹਾ ਮੈਂ ਇਹ ਸੋਚ ਰਿਹਾ ਕਿ ਮੇਰੇ ਵਾਲਿਦ ਸਾਹਿਬ ਵਾਲੀਬਾਲ ਬੜਾ ਅੱਛਾ ਖੇਲਦੇ ਹੁੰਦੇ ਸਨ ਇੱਧਰ ਆ ਕੇ ਵੀ, ਤੇ ਇਸ ਗਰਾਊਂਡ 'ਚ ਵੀ ਕਿਸੇ ਵੇਲੇ ਖੇਲਦੇ ਹੋਣਗੇ ਤੇ ਮੇਰੇ ਦਾਦਾ ਜੀ ਇਹਨਾਂ 3 ਭਾਈਆਂ ਨੂੰ ਸਕੂਲ ਛੱਡਣ ਆਉਂਦੇ ਹੋਣਗੇ, ਲੈਣ ਆਉਂਦੇ ਹੋਣਗੇ। ਤੇ ਮੈਂ ਕਿਹਾ ਇੱਥੋਂ ਦਾ ਅੱਬਾ ਜੀ ਮੇਰੇ ਹਮੇਸ਼ਾ ਤਾਰੀਫ ਕਰਦੇ ਹੁੰਦੇ ਸਨ ਕਿ ਕਿਸ਼ੋਰ ਚੰਦ BA ਹੈਡਮਾਸਟਰ ਸੀ, ਮੈਂ ਅੱਜ ਜੋ ਕੁਛ ਵੀ ਹਾਂ ਉਹਦੀ ਵਜ੍ਹਾ ਨਾਲ। ਤੇ ਮੈਂ ਕਿਹਾ ਉਹ ਕਿਸ਼ੋਰ ਚੰਦ BA ਹੈਡਮਾਸਟਰ ਵੀ ਇਸ ਬਿਲਡਿੰਗ 'ਚ ਬੈਠਦਾ ਹੋਏਗਾ। ਉਹ ਵਾਲਦ ਸਾਹਿਬ ਦੱਸਦੇ ਸਨ ਕਿ ਬੜਾ ਕਾਬਲ ਲਾਇਕ ਆਦਮੀ ਸੀ। ਉਹ ਕਹਿੰਦਾ ਚੌਹਾਨ ਸਾਹਿਬ ਇਹ ਤੁਹਾਨੂੰ ਦਿਖਾ ਦਿੱਤਾ ਤੇ ਚਲੋ ਅਸੀਂ ਹੁਣ ਪਤਾ ਕਰਨ ਲੱਗੇ ਹਾਂ ਇਹਨਾਂ ਦੋਸਤਾਂ ਕੋਲੋਂ ਕਿ ਕੋਈ ਬਜ਼ੁਰਗ ਆਦਮੀ ਹੋਵੇ 47 ਤੋਂ ਪਹਿਲੇ ਦਾ, ਤੇ ਤੁਹਾਡੀ ਅਸੀਂ ਗੱਲ ਵੀ ਕਰਾਂਗੇ। ਮੈਂ ਕਿਹਾ ਜ਼ਰੂਰ ਜੀ ਭਾਈ ਜੀ, ਜ਼ਰੂਰ ਲੱਭੋ ਕੋਈ, ਬੜੀ ਖੁਸ਼ੀ ਹੋਏਗੀ। ਉਹਨਾਂ ਦੋਸਤਾਂ ਨੇ ਉਹਨੂੰ ਦੱਸਿਆ ਜੀ ਕਿ ਇੱਕ ਬਾਬਾ ਜੀ ਬਲਦੇਵ ਰਾਜ ਨੇ ਹਕੀਮ, ਉਹ ਕੋਈ 91-92 ਸਾਲ ਦੇ ਨੇ, ਤੇ ਚਲੋ ਤੁਹਾਨੂੰ ਉਹਨਾਂ ਦੇ ਘਰ ਲੈ ਚੱਲ। ਸਹੀ। ਉਹ ਫਿਰ ਗੁਰਕਿਰਪਾਲ ਭਾਜੀ ਉੱਥੋਂ ਉਹਨਾਂ ਦੇ ਘਰ ਗਏ। ਜਦੋਂ ਉਹਨਾਂ ਦੇ ਘਰ ਪਹੁੰਚੇ ਤੇ ਉਹਨਾਂ ਨੇ ਬਿਠਾਇਆ, ਗੱਲਬਾਤ ਕੀਤੀ, ਮੇਰੇ ਨਾਲ ਫੋਨ ਕਾਲ ਮਿਲਾਇਆ। ਉਹਨੇ ਕਿਹਾ ਜੀ ਬਜ਼ੁਰਗੋ ਤੁਸੀਂ ਪਾਰਟੀਸ਼ਨ ਤੋਂ ਪਹਿਲੇ ਦੇ ਇੱਥੇ ਰਿਹਾਇਸ਼ੀ ਹੋ ਤੇ ਤੁਹਾਡੇ ਪਿੰਡ ਤੋਂ ਇੱਕ ਫੈਮਿਲੀ ਮਾਈਗ੍ਰੇਟ ਕਰਕੇ ਪਾਕਿਸਤਾਨ ਚਲੇ ਗਏ ਸਨ, ਹਕੀਮ ਮੌਲਾ ਬਖਸ਼ ਦੀ ਫੈਮਿਲੀ, ਆਇਆ ਤੁਸੀਂ ਜਾਣਦੇ ਹੋ? ਉਹਨੇ ਕਿਹਾ ਜੀ ਬਿਲਕੁਲ ਜਾਣਦੇ ਆ। ਹਕੀਮ ਮੌਲਾ ਬਖਸ਼ ਜਿਹੜੇ ਸਨ ਉਹਨਾਂ ਦਾ ਇੱਕ ਬੇਟਾ ਸੀ ਚਿਰਾਗ ਦੀ, ਉਹਦੇ 3 ਪੁੱਤਰ ਸਨ, ਵੱਡਾ ਇਫਤਖਾਰ ਤੇ ਹਮੀਦ ਤੇ ਬਸ਼ੀਰ। ਉਹ ਜਦੋਂ ਮੇਰੀ ਗੱਲ ਉਹਨਾਂ ਨੇ ਕਹੀ, ਮੈਂ ਕਿਹਾ ਮੈਂ ਬਜ਼ੁਰਗੋ ਬਸ਼ੀਰ ਚੌਹਾਨ ਸਾਹਿਬ ਦਾ ਮੈਂ ਬੇਟਾ ਹਾਂ। ਉਹ ਬਜ਼ੁਰਗਾਂ ਨੇ ਜਦੋਂ ਮੇਰਾ ਨਾਂ ਸੁਣਿਆ ਅਹਿਮਦ ਸਾਹਿਬ, ਉਹਦੇ ਆਂਸੂ ਜਾਰੀ ਹੋ। ਉਹ ਇਤਨਾ ਰੋਇਆ, ਉਹ ਕਹਿਣ ਲੱਗਾ ਮੈਂ ਇੰਨੇ ਵਰੇ ਹੋ ਗਏ ਨੇ, ਮੈਂ ਕਦੀ ਸੋਚ ਵੀ ਨਹੀਂ ਸਕਦਾ ਸੀ ਕਿ ਮੇਰੀ ਉਹਨਾਂ ਦੇ ਪਰਿਵਾਰ ਨਾਲ ਕਿਸੇ ਨਾਲ ਗੱਲ ਹੋ ਜਾਏਗੀ। ਤੇ ਮੈਂ ਕਿਹਾ ਬਜ਼ੁਰਗੋ ਸਨ 61 ਦੇ ਵਿੱਚ ਤੇ ਸਨ 63 ਦੇ ਵਿੱਚ ਮੇਰੇ ਵਾਲਿਦ ਸਾਹਿਬ ਇੰਡੀਆ ਗਏ ਸਨ, 10 ਦਿਨ ਪਿੰਡ ਰਹਿ ਕੇ ਆਏ ਸਨ। ਕਹਿੰਦਾ ਹਾਂ ਮੈਨੂੰ ਯਾਦ ਆਏ ਸਨ, ਮਿਲ ਕੇ ਗਏ ਸਨ, ਸਾਰੇ ਪਿੰਡ ਨੂੰ ਮਿਲੇ, ਆਪਣੇ ਦੋਸਤਾਂ ਨੂੰ ਮਿਲੇ, ਇੱਥੇ ਰਹੇ, ਬੜਾ ਅੱਛਾ ਲੱਗਾ। ਉਸ ਤੋਂ ਬਾਅਦ ਫਿਰ ਆਉਣਾ ਨਹੀਂ ਹੋਇਆ। ਤੇ ਕਹਿਣ ਲੱਗੇ, ਮੈਂ ਕਿਹਾ ਬਜ਼ੁਰਗੋ ਕੋਈ ਯਾਦ ਸਾਂਝੀ ਕਰੋ ਬਜ਼ੁਰਗਾਂ ਕੋਲ, ਅਸੀਂ ਤੇ ਬੜੀਆਂ ਗੱਲਾਂ ਸੁਣੀਆਂ ਹੋਈਆਂ ਨੇ ਜੀ, ਤੁਹਾਡੇ ਕੋਲੋਂ ਵੀ ਸੁਣ ਲਈਏ। ਕਹਿਣ ਲੱਗਾ ਪੁੱਤਰ ਜਦੋਂ ਤੁਸੀਂ ਜਾਣ ਲੱਗੇ ਨਾ ਤੁਹਾਡੀ ਫੈਮਿਲੀ, ਤੇ ਪਿੰਡ ਸਾਰਾ ਇਕੱਠਾ ਹੋ ਗਿਆ ਵੀ ਹਕੀਮ ਸਾਹਿਬ ਨੂੰ ਅਸੀਂ ਨਹੀਂ ਜਾਣ ਦੇਣਾ, ਇਹ ਸਾਡੇ ਪਿੰਡ ਦੇ ਬਜ਼ੁਰਗ ਨੇ, ਵੱਡੇ ਨੇ, ਤੇ ਸਾਰੇ ਪਿੰਡ ਦਾ ਇਲਾਜ ਮੁਆਵਜ਼ਾ ਤੇ ਇਹਨਾਂ ਕੋਲ ਹੁੰਦਾ ਹੈ, ਅਸੀਂ ਇਹਨਾਂ ਨੂੰ ਨਹੀਂ ਜਾਣ ਦੇਣਾ। ਤੁਸੀਂ ਬਾਕੀ ਫੈਮਿਲੀ ਹਮੀਦ ਬਸ਼ੀਰ ਵੀ ਤੁਸੀਂ ਲਾਹੌਰ ਰਹਿੰਦੇ ਹੋ, ਤੁਸੀਂ ਬੇਸ਼ੱਕ ਜਾਓ। ਸਹੀ। ਉਹ ਫਿਰ ਮੇਰੇ ਵਾਲਿਦ ਸਾਹਿਬ ਵੀ ਦੱਸਦੇ ਹੁੰਦੇ ਸਨ ਕਿ ਅਸੀਂ ਪਿੰਡ ਵਾਲਿਆਂ ਨੂੰ ਕਿਹਾ ਕਿ ਇਹਨਾਂ ਨੂੰ ਅਸੀਂ ਵਾਪਸ ਭੇਜ ਦਿਆਂਗੇ, ਫਿਲਹਾਲ ਤੁਸੀਂ ਸਾਡੇ ਨਾਲ ਸਾਨੂੰ ਇਹਨਾਂ ਨੂੰ ਜਾ ਲੈਂਦੇ ਹੋ ਸਾਡੇ ਨਾਲ, ਇਹ ਆ ਜਾਣਗੇ ਥੋੜੇ ਦੇਰ ਬਾਅਦ। ਤੇ ਉਹ ਵੀ ਨਹੀਂ ਸੁਣਾਉਣਾ ਚਾਹੁੰਦੇ, ਕਹਿੰਦੇ ਵੀ ਮੈਂ ਪਿੰਡ ਨਹੀਂ ਛੱਡਣਾ, ਮੈਂ ਪਿੰਡ ਹੀ ਰਹਿਣਾ। ਉਹ ਕਹਿੰਦੇ ਜੀ ਫਿਰ ਅਮੀਨ ਬੇਟਾ ਸਾਰਾ ਪਿੰਡ ਜਿਹੜਾ ਸੀ, ਉਹਨਾਂ ਦੇ ਦਵਾਖਾਨਾ ਜਿਹੜਾ ਸੀ
ਪਿੰਡ ਤੋਂ ਬਾਹਰ ਉਸ ਰੋਡ ਦੇ ਉੱਤੇ, ਜਿਹੜੀ ਰੋਡ ਸਿੱਧੀ ਅੰਮ੍ਰਿਤਸਰ ਜਾਂਦੀ ਹੈ, ਉੱਥੇ ਉਹਨਾਂ ਦੇ ਦਵਾਖਾਨੇ ਤੱਕ ਸਾਰੇ ਅਸੀਂ ਉਹਨਾਂ ਨੂੰ ਉਹ ਪੱਕੀ ਸੜਕ ਤੇ ਉਸ ਰਸਤੇ ਤੇ ਛੱਡ ਕੇ ਆਏ। ਤੇ ਉਹਨਾਂ ਨੇ ਕਹਿੰਦੇ ਬੜੀ ਹਸਰਤ ਦੇ ਨਾਲ ਆਪਣੇ ਦਵਾਖਾਨੇ ਵੱਲ ਦੇਖਿਆ ਤੇ ਝੁਕੇ ਤੇ ਸਲਾਮ ਕੀਤਾ। ਉਸ ਤੋਂ ਬਾਅਦ ਉਹ ਟਰੱਕ 'ਚ ਬੈਠ ਗਏ ਤੇ ਇਸ ਤਰ੍ਹਾਂ ਕਹਿੰਦੇ ਉਹ ਇੱਥੋਂ ਗਏ ਸਨ। ਹੋਰ ਗੱਲਬਾਤ ਉਹਨਾਂ ਨਾਲ ਚੱਲਦੀ ਰਹੀ ਤੇ ਮੈਂ ਕਿਹਾ ਬਜ਼ੁਰਗੋ ਕੋ ਇਹ ਸਾਰੀਆਂ ਗੱਲਾਂ ਅਸੀਂ ਵੀ ਸੁਣਿਆ ਵੱਡਿਆਂ ਕੋਲੋਂ, ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਤੁਹਾਡੇ ਨਾਲ ਜਿਸ ਗੱਲਾਂ ਸਾਂਝੀਆਂ ਹੋ ਰਹੀਆਂ ਨੇ। ਤੇ ਮੈਂ ਤਾਂ ਕਦੀ ਸੋਚਿਆ ਨਹੀਂ ਸੀ ਕਿ ਪਿੰਡ ਕਿਸ ਨਾਲ ਗੱਲ ਹੋ ਜਾਏਗੀ। ਕਹਿਣ ਲੱਗੇ ਮੈਨੂੰ ਇੱਕ ਗੱਲ ਯਾਦ ਆ ਗਈ ਅਮੀਨ ਪੁੱਤਰ, ਉਹ ਸੁਣ। ਮੈਂ ਕਿਹਾ ਜੀ ਦੱਸੋ। ਕਹਿੰਦੇ ਮੇਰੇ ਬਜ਼ੁਰਗ ਸਨ ਬਾਬਾ ਗੁਲਾਬ ਦਾਸ, ਠੀਕ, ਉਹਨਾਂ ਨੇ ਹਕੀਮ ਮੌਲਾ ਬਖਸ਼ ਕੋਲੋਂ ਹਿਕਮਤ ਸਿੱਖੀ ਸੀ ਤੇ ਉਹਨਾਂ ਨੇ ਈਦ ਦੇ ਮੌਕੇ ਦੇ ਉੱਤੇ ਹਕੀਮ ਮੌਲਾ ਬਖਸ਼ ਵਾਸਤੇ ਆਪਣੇ ਉਸਤਾਦ ਮੁਹਤਰਮ ਵਾਸਤੇ ਇੱਕ ਸ਼ੇਰ ਕਿਹਾ ਸੀ। ਮੈਨੂੰ ਸ਼ੇਰ ਯਾਦ ਆ ਗਿਆ। ਮੈਂ ਬੜਾ ਹੈਰਾਨ ਹੋਇਆ ਕਿ ਇਹ ਬਜ਼ੁਰਗ 91-92 ਸਾਲ ਦੇ ਮਾਸ਼ਾਅੱਲਾ ਐਕਟਿਵ ਨੇ, ਅਜੇ ਤੱਕ ਸਾਰੀਆਂ ਪੁਰਾਣੀਆਂ ਗੱਲਾਂ ਨੂੰ ਯਾਦ ਨੇ। ਤੇ ਕਹਿਣ ਲੱਗੇ ਉਹ ਸ਼ੇਰ ਇਸ ਤਰ੍ਹਾਂ ਸੀ, ਈਦ ਦਾ ਮੌਕਾ ਸੀ ਤੇ ਈਦ ਦੇ ਕਹਿੰਦੇ 3 ਹਰਫ ਹੁੰਦੇ ਨੇ, ਐਨ, ਇਹ ਤੇ ਦਾਲ। ਕਹਿੰਦੇ ਉਹਨੇ ਸ਼ੇਰ ਕਿਹਾ ਕਿ ਐਨ ਇਸ਼ਰਤ ਯਾਏ ਯੁਸਰਤ ਦਾਲ ਦੌਲਤ ਬਰਕਰਾਰ, ਈ ਹਮਾ ਬਰ ਅਫਜ਼ਾਇਦ ਬਖਸ਼ ਮੌਲਾ ਰੋਜ਼ਗਾਰ। ਕਹਿੰਦੇ ਇਹਦੇ ਚ ਉਹਨਾਂ ਦਾ ਨਾਮ ਹੀ ਆ ਗਿਆ, ਮੌਲਾ ਬਖਸ਼ ਦਾ ਜੀ। ਕਹਿੰਦੇ ਇਹ ਉਹਨਾਂ ਨੇ ਆਪਣੇ ਦਵਾਖਾਨੇ ਦੇ ਵਿੱਚ ਸ਼ੇਰ ਲਿਖ ਕੇ ਲਗਾਇਆ ਹੋਇਆ ਸੀ ਹਕੀਮ ਸਾਹਿਬ ਨੇ, ਤੇ ਆਪਣੀ ਕਿਤਾਬ 'ਚ ਲਿਖਿਆ ਸੀ ਜਿਹੜੀ ਪੜ੍ਹਦੇ ਨੇ। ਉਹਨਾਂ ਬਜ਼ੁਰਗਾਂ ਨੂੰ ਯਾਦ ਸੀ, ਉਹਨਾਂ ਨੂੰ ਯਾਦ ਸੀ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਬਾਬਾ ਜੀ ਮੈਂ ਇਹ ਸ਼ੇਰ ਆਪਣੇ ਵੱਡਿਆਂ ਕੋਲੋਂ ਮੈਂ ਨਹੀਂ ਸੁਣਿਆ, ਕਿ ਤੁਹਾਨੂੰ ਯਾਦ ਹੈ। ਵਾਹ ਵਾਹ। ਤੇ ਇਹ ਤੁਹਾਡਾ ਹਾਫਜ਼ਾ ਬੜਾ ਤੇਜ਼ ਹੈ ਇਸ ਉਮਰ ਦੇ ਵਿੱਚ। ਤੇ ਲੋ ਜੀ ਉਹ ਬਾਬੇ ਉਹਨਾਂ ਨੂੰ ਮਿਲ ਕੇ ਗੱਲਬਾਤ ਕਰਕੇ ਤੇ ਉਹ ਬਾਬਾ ਜੀ ਮੈਨੂੰ ਕਹਿਣ ਲੱਗੇ ਕਿ ਤੈਨੂੰ ਪਤਾ ਹੈ ਪੁੱਤਰ ਕਿ ਤੇਰਾ ਜਿਹੜੇ ਪੜਦਾਦਾ ਸਨ ਹਕੀਮ ਮੌਲਾ ਬਖਸ਼, ਉਹ ਸਾਡੇ ਲਾਗੇ ਕਿਸ਼ਨਕੋਟ ਦੀ ਰਿਆਸਤ ਹੈ। ਮੈਂ ਕਿਹਾ ਹਾਂਜੀ ਮੈਨੂੰ ਪਤਾ ਹੈ, ਉਹਨਾਂ ਦੇ ਕਿਸ਼ਨਕੋਟ ਜਿਹੜੇ ਰਾਜਾ ਸਾਹਿਬ ਸਾਨੂੰ ਸਾਰਾ ਇਲਾਜ ਮੁਆਵਜ਼ਾ ਮੇਰੇ ਪੜਦਾਦਾ ਜੀ ਕੋਲ ਹੁੰਦਾ ਸੀ। ਕਹਿੰਦੇ ਇਲਾਜ ਮੁਆਵਜ਼ਾ ਤੇ ਹੁੰਦਾ ਸੀ, ਪਰ ਉਹ ਉਹਨਾਂ ਦੀ ਅਕੀਦਤ ਕਿੰਨੀ ਸੀ ਤੁਹਾਡੇ ਪੜਦਾਦਾ ਜੀ ਨਾਲ। ਉਹ ਬੱਗੀ ਭੇਜਦੇ ਹੁੰਦੇ ਸਨ ਤੇ ਬੱਗੀ ਸਬਜ਼ੀਆਂ ਫਲਾਂ ਨਾਲ ਭਰੀ ਆਉਂਦੀ ਸੀ। ਉਹਦੇ ਚ ਹਕੀਮ ਸਾਹਿਬ ਨੂੰ ਬਿਠਾ ਕੇ ਬੜੀ ਇੱਜ਼ਤ ਨਾਲ ਲੈ ਕੇ ਜਾਂਦੇ ਸਨ। ਹਕੀਮ ਸਾਹਿਬ ਨੇ ਉੱਥੇ 2-2 4-4 ਦਿਨ ਰਹਿ ਕੇ ਉਹਨਾਂ ਦੇ ਖਾਨਦਾਨ ਦਾ ਇਲਾਜ ਮੁਆਵਜ਼ਾ ਜੋ ਵੀ ਹੁੰਦਾ ਸੀ ਕਰਨਾ। ਤੇ ਕਹਿੰਦੇ ਉਹ ਵਾਹਿਦ ਮੈਜਿਸਟ੍ਰੇਟ ਵੀ ਸਨ ਆਪਣੇ ਇਲਾਕੇ ਦੇ, ਆਨਰਰੀ ਮੈਜਿਸਟ੍ਰੇਟ ਸਨ ਔਰ ਵਾਹਿਦ ਮਾਲਕ ਸਨ ਕਿਸ਼ਨਕੋਟ ਦੇ। ਕਹਿੰਦੇ ਉਹ ਫਿਰ ਜਦੋਂ ਵਾਪਸ ਆਉਂਦੇ ਹੁੰਦੇ ਸੀ ਨਾ, ਤੇ ਤੁਹਾਡੇ ਜਿਹੜੇ ਪੜਦਾਦਾ ਸਨ ਉਹ ਉਹਨਾਂ ਦੀ ਜਿਹੜੀ ਜ਼ਮੀਨ ਦੀ ਆਮਦਨ ਸੀ, ਜਿਹੜੀ ਉਹਨਾਂ ਦੀ ਬਾਰ-ਬਾਰ ਪਿੰਡੋਂ ਜ਼ਮੀਨ ਸੀ, ਉਹਦੇ ਨਾਲ ਹੀ ਚੱਲਦਾ ਸੀ। ਇਹ ਹਿਕਮਤ ਫੈਜ਼ ਸੀ ਉਹਨਾਂ ਦਾ ਪਿੰਡ 'ਚ, ਉਹਦੇ ਪੈਸੇ ਨਹੀਂ ਸਨ ਕਿਥੋਂ ਲੈਂਦੇ। ਠੀਕ। ਤੇ ਕਹਿੰਦੇ ਉਹ ਰਾਜਾ ਸਾਹਿਬ ਵੀ ਜਦੋਂ ਉਹਨਾਂ ਨੂੰ ਵਾਪਸ ਛੱਡਣ ਆਉਂਦੇ ਸੀ ਤੇ ਨਾਲ ਕੋਈ ਕੱਟਾ, ਵੱਛਾ, ਵੱਛੀ, ਕੋਈ ਗਾਂ, ਇਹ ਨਾਲ ਤੋਰਦੇ ਸਨ ਕਿ ਹਕੀਮ ਸਾਹਿਬ ਨੇ ਪੈਸੇ ਤੇ ਲੈਣੇ ਨਹੀਂ ਸੁਣਦੇ। ਠੀਕ। ਮੈਂ ਕਿਹਾ ਜੀ ਇਸੇ ਤਰ੍ਹਾਂ ਅਸੀਂ ਵੀ ਸੁਣਿਆ ਵੱਡਿਆਂ ਤੋਂ। ਉਹ ਫਿਰ ਉਹਨਾਂ ਨੇ ਕਿਹਾ ਜੀ ਇਹ ਅਮੀਨ ਸਾਹਿਬ ਨੇ ਸਾਨੂੰ ਨਕਸ਼ਾ ਬਣਾ ਕੇ ਭੇਜਿਆ ਆਪਣੇ ਘਰ ਦਾ, ਤੇ ਇਹ ਸਾਨੂੰ ਤੁਸੀਂ ਜ਼ਰਾ ਸਮਝਾਓ। ਫਿਰ ਉਹਨਾਂ ਨੇ ਕਿਹਾ ਵੀ ਹਕੀਮ ਸਾਹਿਬ ਦਾ ਇਹ ਦਵਾਖਾਨਾ, ਜਿੱਥੇ ਲਿਖਿਆ ਤਾਂ ਦਵਾਖਾਨਾ, ਤੇ ਪਿੰਡ ਦੇ ਅੰਦਰ ਆਓ, ਗੁਰਦੁਆਰੇ ਤੋਂ ਅੱਗੇ ਜਾ ਕੇ ਤੇ ਪਿੰਡ ਦੀਆਂ 2 ਗਲੀਆਂ ਇਸ ਤਰ੍ਹਾਂ ਨਿਕਲਦੀਆਂ ਨੇ, ਇੱਕ ਪੁਰਾਣਾ ਖੂਹ ਹੈ, ਉਹਦੇ ਚੋਂ ਇੱਕ ਪਾਸੇ ਜਿਹੜਾ ਨਾ ਉਹ ਅੱਗੇ ਜਾ ਕੇ ਇਹਨਾਂ ਦਾ ਘਰ ਹੈ, ਤੇ ਇੱਕ ਪਾਸੇ ਗਲੀ ਦੂਸਰੀ ਉਧਰ ਹੋਰ ਘਰ। ਠੀਕ। ਉਹਨਾਂ ਤੋਂ ਪੁੱਛ ਕੇ ਫਿਰ ਇਹ ਉਧਰ ਚਲੇ ਗਏ। ਮੇਰਾ ਘਰ ਲੱਭਿਆ, ਨੌਕ ਕੀਤਾ। ਇਹਨਾਂ ਦੇ ਜਿਹੜੇ ਪਲਵਿੰਦਰ ਸਿੰਘ ਢਿੱਲੋਂ ਉਹਨਾਂ ਦੇ ਕਜ਼ਨ ਜਿਹੜੇ ਲੱਭ ਰਹੇ ਸੀ ਤੁਹਾਡਾ? ਹਾਂਜੀ ਲੱਭ ਰਹੇ ਸੀ ਮੇਰਾ ਘਰ। ਉਸ ਤੋਂ ਇਹ ਨਹੀਂ, ਇਹ ਘਰ ਮੇਰਾ ਲੱਭਿਆ, ਇਹ ਦੂਸਰੀ ਦਫਾ ਦੀ ਗੱਲ ਹੈ। ਠੀਕ ਹੈ। ਤੋ ਇਹ ਪਹਿਲੀ ਦਫਾ ਇੰਨੀ ਮੁਲਾਕਾਤ ਕਰਕੇ ਉਹ ਆ ਗਏ ਨੇ। ਜਦੋਂ ਮੇਰਾ ਘਰ ਲੱਗਾ ਉਦੋਂ ਪਲਵਿੰਦਰ ਵੀ ਜਰਮਨੀ ਤੋਂ ਆਇਆ ਹੋਇਆ ਸੀ। ਫਿਰ ਇਹ ਦੁਬਾਰਾ ਗਏ ਨੇ। ਠੀਕ ਹੈ। ਦੁਬਾਰਾ ਗਏ ਨੇ, ਫਿਰ ਦੁਬਾਰਾ ਬਜ਼ੁਰਗਾਂ ਨੂੰ ਮਿਲਣ ਨੇ। ਫਿਰ ਪਲਵਿੰਦਰ ਉਹਨਾਂ ਬਜ਼ੁਰਗਾਂ ਵਾਸਤੇ ਕੋਈ ਤਾਇਫ ਲੈ ਕੇ ਗਿਆ ਔਰ ਮੇਰੇ ਨੂੰ ਪੇਸ਼ ਕੀਤੇ ਉਹਨਾਂ ਨੂੰ। ਇਹ ਜੀ ਚੌਹਾਨ ਸਾਹਿਬ ਨੇ ਭੇਜੇ ਨੇ ਤੁਹਾਡੇ। ਪਲਵਿੰਦਰ ਬੜਾ ਨੇਕ ਆਦਮੀ। ਫਿਰ ਉਹ ਬਜ਼ੁਰਗਾਂ ਨੂੰ ਪੁੱਛ ਕੇ ਉਹ ਨਕਸ਼ੇ ਦੇ ਮੁਤਾਬਕ ਮੈਂ ਤੁਹਾਨੂੰ ਨਕਸ਼ਾ ਉਹਨੂੰ ਦਿਆਂਗਾ। ਉਹ ਮੇਰੇ ਘਰ ਪਹੁੰਚੇ, ਉਹ ਨੌਕ ਕੀਤਾ। ਅੰਦਰ ਇੱਕ ਸਿੱਖ ਪਰਿਵਾਰ ਰਹਿ ਰਿਹਾ ਸੀ। ਉਹਨਾਂ ਨੇ ਕਿਹਾ ਜੀ ਅਸੀਂ ਇਹ ਜਿਨ੍ਹਾਂ ਦਾ ਪੁਸ਼ਤੈਨੀ ਘਰ ਹੈ, ਅਸੀਂ ਉਹਨਾਂ ਨੂੰ ਕਾਲ ਤੇ ਲਿਆ ਦਾ ਤੇ ਉਹਨਾਂ ਨੂੰ ਘਰ ਦਿਖਾਉਣਾ ਚਾਹੁੰਦੇ ਹਾਂ। ਉਹ ਬੀਬੀ ਇੱਕ ਅੰਦਰੋਂ ਨਿਕਲੀ, ਉਹ ਕਹਿਣ ਲੱਗੀ ਜੀ ਗੱਲ ਇਹ ਵੇ ਕਿ ਬੇਟਾ ਅਸੀਂ ਅੰਦਰ ਵਾਲਾ ਘਰ ਜਿਹੜਾ ਨਾ ਇਹ ਸਾਰਾ ਤੋੜ ਕੇ ਅਸੀਂ ਮੁੜ ਕੇ ਬਣਾ ਚੁੱਕੇ ਹਾਂ, ਇਹ ਉਹ ਘਰ ਨਹੀਂ ਹੈ ਹੁਣ। ਹਾਂ ਇਹ ਜਿਹੜੀ ਬਾਹਰ ਦੀ ਦੀਵਾਰ ਹੈ, ਅੱਛਾ, ਤੇ ਬਾਹਰ ਦੀ ਦੀਵਾਰ ਦਾ ਜਿਹੜਾ ਦਰਵਾਜ਼ਾ ਲੱਗਾ ਇਹ ਉਸ ਤਰ੍ਹਾਂ ਹੀ ਇਹ ਪੁਰਾਣਾ ਹੀ ਖੜਾ ਹੈ। ਉਹ ਪੁਰਾਣਾ ਹੀ ਖੜਾ ਹੈ 47 ਤੋਂ ਪਹਿਲੇ ਦਾ, ਉਹਨੂੰ ਅਸੀਂ ਨਹੀਂ ਛੇੜਿਆ। ਅਸੀਂ ਅੰਦਰ ਵਾਲਾ ਘਰ ਜਿਹੜਾ ਸੀ ਉਹਨੂੰ ਤੋੜ ਕੇ ਦੁਬਾਰਾ ਬਣਾ ਚੁੱਕੇ ਹਾਂ। ਤੇ ਉਹ ਪਲਵਿੰਦਰ ਨੇ ਕਿਹਾ ਚੌਹਾਨ ਸਾਹਿਬ ਇਹ ਤੁਹਾਡਾ ਘਰ ਤੇ ਉਹ ਨਹੀਂ, ਲੇਕਿਨ ਇਹ ਦਰਵਾਜ਼ਾ ਤੁਹਾਡਾ ਹੈ ਤੇ ਇਹ ਦੀਵਾਰ ਵੀ ਤੁਹਾਡੀ ਹੈ। ਮੈਂ ਕਿਹਾ ਬਲਵਿੰਦਰ ਭਾਈ ਜੀ ਇਸ ਦਰਵਾਜ਼ੇ ਨੂੰ
ਇਸ ਕੁੰਡੀ ਨੂੰ ਮੇਰੇ ਦਾਦਾ ਪੜਦਾਦਾ ਖੋਲਦੇ ਹੋਣਗੇ, ਵਾਹ ਵਾਹ ਉਹਨਾਂ ਦੇ ਹੱਥ ਲੱਗਦੇ ਹੋਣਗੇ ਇਸ ਦਰਵਾਜ਼ੇ ਨੂੰ ਜਦੋਂ ਆਉਂਦੇ ਜਾਂਦੇ ਹੋਣਗੇ। ਵਾਹ ਤੇ ਵਾਹ ਕਹਿੰਦੇ ਚੌਹਾਨ ਸਾਹਿਬ ਇਹ ਇਨਸ਼ਾਅੱਲਾ ਮੇਰੀ ਨੀਅਤ ਹੈ ਵੀ ਇਹ ਦਰਵਾਜ਼ਾ ਇਹਨਾਂ ਕੋਲ ਅਸੀਂ ਲੈ ਲਈਏ। ਠੀਕ ਤੇ ਮੈਂ ਉਹਨਾਂ ਨੂੰ ਕਿਹਾ ਬਲਵਿੰਦਰ ਸਾਹਿਬ ਨੂੰ, ਮੈਂ ਕਿਹਾ ਇਸ ਤਰ੍ਹਾਂ ਕਰੋ ਜੀ ਕੁੰਡੀ ਖੋਲ ਲੈ ਇਹਨਾਂ ਕੋਲ ਇਜਾਜ਼ਤ ਲੈ ਕੇ, ਸਿਰ ਇੱਕ ਕੁੰਡੀ ਮੈਨੂੰ ਮਿਲ ਜਾਵੇ, ਕੁੰਡੀ ਮਿਲ ਜਾਏ ਤਾਂ ਹੀ ਮੇਰੇ ਵਾਸਤੇ ਲੱਗਾ। ਤੁਹਾਡੇ ਤਾਂ ਜ਼ਿਹਨ ਚ ਨਹੀਂ ਸੀ ਵੀ ਦਰਵਾਜ਼ਾ ਦਰਵਾਜ਼ੇ ਦਾ ਤਾਂ ਜ਼ਿਹਨ ਚ ਹੀ ਨਹੀਂ ਸੀ। ਹਾਂ। ਤੇ ਉਹ ਕਹਿਣ ਲੱਗੇ ਚਲੋ ਚੌਹਾਨ ਸਾਹਿਬ ਦੇਖਦੇ ਆ। ਹੂੰ। ਖੈਰ ਉਸ ਤੋਂ ਬਾਅਦ ਇਹ ਫਿਰ ਆ ਗਏ ਨੇ, ਫਿਰ ਪਿੰਡ ਦਾ ਸਕੂਲ ਦਿਖਾਇਆ, ਗੁਰਦੁਆਰਾ ਦਿਖਾਇਆ। ਮੈਂ ਕਿਹਾ ਯਾਰ ਪਿੰਡ 'ਚ ਬਾਜ਼ਾਰ 'ਚ ਜਾਓ, ਗੁਰਚਰਨਜੀਤ ਸਿੰਘ ਉਹਦੀ ਦੁਕਾਨ ਹੈ ਬਾਜ਼ਾਰ ਦੇ ਵਿੱਚ, ਉਹ ਮੇਰੇ ਵਾਲਦ ਸਾਹਿਬ ਦੇ ਦੋਸਤ ਗੋਪਾਲ ਸਿੰਘ ਦਾ ਬੇਟਾ ਹੈ, ਤੇ ਜ਼ਰਾ ਉਹਦੇ ਨਾਲ ਵੀ ਮੇਰੀ ਗੱਲਬਾਤ ਕਰਾਓ, ਮਿਲਵਾਓ। ਫਿਰ ਉਹ ਉੱਥੇ ਗਏ। ਠੀਕ ਹੈ। ਤੇ ਉਹਦੇ ਨਾਲ ਮੇਰੀ ਗੱਲਬਾਤ ਕਰਵਾਈ। ਉਹ ਗੋਪਾਲ ਸਿੰਘ ਸਾਹਿਬ ਇੱਕ ਦਫਾ ਲਾਹੌਰ ਆਏ ਵੀ ਸਨ। ਠੀਕ। ਤੇ ਮੈਂ ਹੀ ਉਹਨਾਂ ਨੂੰ ਸਾਰਾ ਲਾਹੌਰ ਦਿਖਾਇਆ। ਤੇ ਉਹ ਮੈਨੂੰ ਕਹਿਣ ਲੱਗੇ ਬੇਟਾ 23 ਗੁਰਦੁਆਰਿਆਂ ਦੀ ਮੇਰੇ ਕੋਲ ਲਿਸਟ ਹੈ ਤੇ ਮੈਂ ਸਾਰੇ ਗੁਰਦੁਆਰੇ ਦੇਖਣੇ, ਪਰ ਜਿੰਨੇ ਹੋ ਸਕੇ 2 ਦਿਨ ਹੋ ਰਹੇ ਉਹਨਾਂ ਨੂੰ ਘੁਮਾਇਆ ਫਿਰਾਇਆ। ਉਹ ਫੌਤ ਹੋ ਗਏ ਨੇ, ਉਹਨਾਂ ਦਾ ਬੇਟਾ ਸੀ, ਉਹਦੇ ਨਾਲ ਮੇਰੀ ਗੱਲਬਾਤ ਕਰਾਈ। ਤੇ ਉਸ ਤੋਂ ਬਾਅਦ ਇਹ ਫਿਰ ਆ ਗਏ ਨੇ। ਫਿਰ ਇਹਨਾਂ ਨੇ ਪ੍ਰੋਗਰਾਮ ਬਣਾਇਆ ਕਿ ਕਿਉਂ ਨਾ ਉਹਨਾਂ ਕੋਲ ਅਸੀਂ ਇਹ ਦਰਵਾਜ਼ਾ ਲੈ ਲਈਏ। ਉਸ ਤੋਂ ਬਾਅਦ ਫਿਰ ਤੀਸਰੀ ਦਫਾ ਗਏ ਨੇ ਪਿੰਡ ਮੇਰੇ। ਤੀਸਰੀ ਦਫਾ ਜਾ ਕੇ ਉਸ ਫੈਮਿਲੀ ਨਾਲ ਇਹਨਾਂ ਨੇ ਗੱਲ ਕੀਤੀ ਕਿ ਇਹ ਦਰਵਾਜ਼ਾ ਜਿਹੜਾ ਹੈ ਅਗਰ ਤੁਸੀਂ ਸਾਨੂੰ ਦੇ ਦਿਓ, ਅਸੀਂ ਤੁਹਾਨੂੰ ਦਰਵਾਜ਼ਾ ਜਿਸ ਤਰ੍ਹਾਂ ਦਾ ਕਹਿੰਦੇ ਹੋ ਉਹ ਲਗਵਾ ਦਿੰਦੇ ਹਾਂ। ਠੀਕ। ਉਹਨਾਂ ਨੇ ਥੋੜੀ ਦੇਰ ਕਹਿੰਦੇ ਨੇ ਸੋਚਿਆ, ਫਿਰ ਉਹਨਾਂ ਨੇ ਕਿਹਾ ਜੀ ਲੈ ਲਓ ਤੁਸੀਂ ਦਰਵਾਜ਼ਾ ਲੈ ਲਓ। ਹਾਂ, ਉਹਨਾਂ ਦੇ ਜ਼ਿਹਨ ਦੇ ਵਿੱਚ ਵੀ ਆਈ। ਹਾਂ, ਉਹਨਾਂ ਨੇ ਦਰਵਾਜ਼ਾ ਉੱਥੋਂ ਇਹਨਾਂ ਨੇ ਉਡਾ ਲਿਆ, ਉਡਾ ਕੇ ਤੇ ਜਨਾਬ ਲੈ ਆਏ ਉੱਥੇ ਡੇਰਾ ਬਾਬਾ ਨਾਨਕ। ਅੱਛਾ, ਉੱਥੇ ਜਦੋਂ ਇਹ ਲੈ ਰਹੇ ਸਨ ਦਰਵਾਜ਼ਾ ਵਗੈਰਾ ਔਰ ਗੱਲਬਾਤ ਹੋ ਰਹੀ ਸੀ, ਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਬਾਬੇ ਬਲਦੇਵ ਰਾਜ ਨੂੰ ਪੁੱਛੋ, ਮੇਰੇ ਪੜਦਾਦਾ ਜੀ ਦੀਆਂ ਜਦੋਂ ਉੱਥੋਂ ਆਉਣ ਲੱਗੇ ਸਨ ਤਾਂ ਉਹਨਾਂ ਜਿਹੜੀਆਂ ਹਿਕਮਤ ਦੀਆਂ ਕਿਤਾਬਾਂ ਸਨ, ਉਹਨਾਂ ਦੇ ਹੱਥ ਦੇ ਲਿਖੇ ਨੁਸਖੇ ਸਨ, ਉਹ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਉਹ ਅਸੀਂ ਜਦੋਂ ਆਉਣ ਲੱਗੇ ਤੇ ਉਹ ਨਾਲ ਇੱਕ ਸੋਹਣ ਸਿੰਘ ਲੰਬਰਦਾਰ ਦਾ ਘਰ ਸੀ, ਉਹਦੇ ਘਰ ਛੱਡ ਆਏ ਸਨ। ਮੈਂ ਕਿਹਾ ਉਹ ਬੜੇ ਨਾਯਾਬ ਨੁਸਖੇ ਨੇ ਉਹਦੇ ਵਿੱਚ, ਤੇ ਕੋਸ਼ਿਸ਼ ਕਰੋ ਇੱਥੋਂ ਬਲਵਿੰਦਰ ਸਾਹਿਬ ਕੋਈ ਕਿਤਾਬ ਮਿਲ ਜਾਏ। ਕਹਿੰਦੇ ਚਲੋ ਬਾਬਾ ਬਲਦੇਵ ਰਾਜ ਉਹਨਾਂ ਕੋਲ ਦੁਬਾਰਾ ਚੱਲਦੇ ਆ, ਉਹਨਾਂ ਕੋਲ ਪੁੱਛਣੇ ਆ। ਇਹ ਦੁਬਾਰਾ ਉਹਨਾਂ ਦੇ ਘਰ ਗਏ ਤੇ ਬਾਬਾ ਜੀ ਮੈਨੂੰ ਕਹਿਣ ਲੱਗੇ ਕਿ ਬੇਟਾ ਅਮੀਨ ਉੱਥੋਂ ਲੈ ਨਹੀਂ ਸਨ, ਉਸ ਵੇਲੇ ਲੈ ਨਹੀਂ ਸਨ ਗਏ। ਮੈਂ ਕਿਹਾ ਨਹੀਂ ਬਜ਼ੁਰਗੋ, ਲੈ ਕੇ ਨਹੀਂ ਆਏ ਸਨ, ਉੱਥੇ ਛੱਡ ਆਏ ਸਨ। ਤੇ ਮੇਰੇ ਵਾਲਦ ਸਾਹਿਬ ਜਦੋਂ ਸੰਨ 63 ਚ ਗਏ ਨੇ ਤੇ ਉਹ ਸੋਹਣ ਸਿੰਘ ਦੇ ਘਰ ਗਏ ਨੇ, ਬੜੀ ਰਿਕੁਐਸਟ ਕੀਤੀ, ਤੇ ਮੈਂ ਕਿਹਾ ਉਹਨਾਂ ਦੇ ਕੋਈ ਇਰਾਦੇ ਬਦਲ ਗਏ ਕਿ ਇਹ ਤੇ ਬੜੀਆਂ ਨਾਯਾਬ ਚੀਜ਼ਾਂ ਨੇ ਤੇ ਅਸੀਂ ਰੱਖ ਲਈਆਂ ਇਹਨਾਂ ਨੂੰ। ਮੈਂ ਕਿਹਾ ਫਿਰ ਅੱਬਾ ਜੀ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਸਾਨੂੰ ਤੁਸੀਂ ਕਮ ਸੇ ਕਮ ਕੁਰਾਨ ਸ਼ਰੀਫ ਅੰਦਰ ਪਏ ਨੇ ਉਹ ਹੀ ਦੇ ਦਿਓ। ਤੇ ਮੈਂ ਕਿਹਾ ਕਿ ਜੀਓ ਨਾਂ ਦੀ ਔਰਤ ਸੀ, ਉਹ ਮੁਸਲਮਾਨ ਤੋਂ ਰਾਧੇ ਸਵਾਮੇ ਹੋ ਗਈ ਸੀ, ਉੱਥੇ ਰਹਿ ਗਈ ਸੀ। ਕਹਿੰਦੇ ਹਾਂ ਹਾਂ ਉਹ ਫੌਤ ਹੋ ਗਈ। ਮੈਂ ਕਿਹਾ ਜੀ ਉਹਨੂੰ ਉਹਨਾਂ ਨੇ ਸੱਦਿਆ, ਉਹ ਸੋਹਣ ਸਿੰਘ ਨੇ, ਤੇ ਉਹਨੂੰ ਕਹਿਣ ਲੱਗਾ ਕਿ ਬੀਬੀ ਇਹਨਾਂ ਨੂੰ ਅੰਦਰੋਂ ਨਾ ਕੁਰਾਨ ਸ਼ਰੀਫ ਲਿਆ ਦੇ। ਮੈਂ ਕਿਹਾ ਉਹ ਪੜਦਾਦਾ ਜੀ ਦੀ ਅਲਮਾਰੀ ਚੋਂ ਕੱਢ ਕੇ ਕੁਰਾਨ ਸ਼ਰੀਫ ਲਿਆ ਕੇ ਵਾਲਦ ਸਾਹਿਬ ਨੂੰ ਦਿੱਤੇ, ਉਹ ਅੱਬਾ ਜੀ ਮੇਰੇ ਲੈ ਆਏ ਸਨ। ਬਾਕੀ ਕਿਤਾਬਾਂ ਉੱਥੇ ਨੇ, ਹੁਣ ਨਹੀਂ ਪਤਾ ਪਿੰਡ 'ਚ ਕਿੱਥੇ ਨੇ, ਫਾਰਸੀ ਉਰਦੂ 'ਚ ਸਨ, ਹੁਣ ਉਹਨਾਂ ਨੇ ਰੱਦੀ ਵੇਚ ਦਿੱਤੀ ਹੈ ਕੀ ਨੇ। ਤੇ ਮੈਂ ਕਿਹਾ ਕੋਸ਼ਿਸ਼ ਕਰੋ ਜੇ ਕੋਈ ਕਦੀ ਕਿਤਾਬ ਲੱਭ ਜਾਏ ਤੇ ਮੇਰੇ ਵਾਸਤੇ ਉਹ ਵੀ ਇੱਕ ਬੜਾ ਕੀਮਤੀ ਤੋਹਫਾ ਹੋਏਗਾ। ਤੇ ਉਹ ਫਿਰ ਉਧਰ ਵੀ ਗਏ, ਪਤਾ ਕੀਤਾ, ਲੇਕਿਨ ਕਿਤਾਬ ਕੋਈ ਨਹੀਂ ਲੱਭ ਸਕੀ ਉਹਨਾਂ ਨੂੰ। ਫਿਰ ਇਹ ਦਰਵਾਜ਼ਾ ਲੈ ਕੇ ਤੇ ਉਹ ਆ ਗਏ। ਇਹ ਫਿਰ ਦਰਵਾਜ਼ਾ ਜੀ 2 ਸਾਲ ਤੋਂ ਡੇਰਾ ਬਾਬਾ ਨਾਨਕ ਪਿਆ ਰਿਹਾ। ਠੀਕ ਹੈ। ਤੇ ਮੈਂ ਵਿਚਕਾਰ ਇੱਕ ਦੋ ਦਫਾ ਗੱਲ ਹੋਈ ਕੁਲਵਿੰਦਰ ਸਾਹਿਬ ਨਾਲ, ਤੇ ਮੈਂ ਕੁਲਵਿੰਦਰ ਸਾਹਿਬ ਨੂੰ ਕਿਹਾ, ਮੈਂ ਕਿਹਾ ਦਰਵਾਜ਼ਾ ਆਉਣਾ ਬੜਾ ਮੁਸ਼ਕਿਲ ਹੈ, ਵਾਂਗਾ ਤੋਂ ਟ੍ਰੇਡ ਹੋ ਨਹੀਂ ਰਹੀ, ਤੇ ਤੁਸੀਂ ਕਿਸ ਤਰ੍ਹਾਂ ਮੇਰੇ ਤੱਕ ਪਹੁੰਚਾਓਗੇ। ਮੈਂ ਕਿਹਾ ਤੁਸੀਂ ਇਸ ਤਰ੍ਹਾਂ ਕਰੋ, ਜਦੋਂ ਤੁਹਾਡਾ ਕੋਈ ਪ੍ਰੋਗਰਾਮ ਬਣੇ ਉਧਰੋਂ ਕੋਈ ਦੋਸਤ ਆਵੇ ਨਾ, ਉਹਦੀ ਕੁੰਡੀ ਖੋਲ ਲਿਆ। ਠੀਕ ਹੈ। ਮੈਂ ਕਿਹਾ ਉਹਦੀ ਕੁੰਡੀ ਮੇਰੇ ਵਾਸਤੇ ਲੈ ਆਓ, ਤੇ ਦਰਵਾਜ਼ਾ ਤੁਸੀਂ ਆਪਣੇ ਘਰ ਵੀ ਦਰਵਾਜ਼ਾ ਨਹੀਂ ਆਉਣਾ, ਬੜਾ ਮੁਸ਼ਕਿਲ ਹੈ। ਮੈਂ ਕਿਹਾ ਇਹ ਦਰਵਾਜ਼ਾ ਤੁਸੀਂ ਉੱਥੇ ਕਿਤੇ ਆਪਣੇ ਘਰ ਲਗਾ ਲਵੋ, ਮੇਰੀ ਨਿਸ਼ਾਨੀ ਸਮਝ ਕੇ, ਮੇਰੇ ਵੱਡਿਆਂ ਦੀ ਨਿਸ਼ਾਨੀ ਸਮਝ ਕੇ ਤੁਸੀਂ ਇਹਦੀ ਕੁੰਡੀ ਖੋਲ ਕੇ ਮੇਰੇ ਵਾਸਤੇ ਲੈ। ਠੀਕ। ਤੇ ਮੈਂ ਕਿਹਾ ਹੋ ਸਕੇ ਤੇ ਪਿੰਡ ਦੀ ਮਿੱਟੀ ਥੋੜੀ ਜੀ ਕਿਸੇ ਛੋਪਰ ਕੁੰਡੀ ਤੇ ਪਿੰਡ ਦੀ ਮਿੱਟੀ ਆ ਜਾਵੇ ਤੇ ਮੈਂ ਕਿਹਾ ਮੇਰੇ ਵਾਸਤੇ ਉਹ ਵੀ ਬੜੀ ਚੀਜ਼ ਹੈ, ਦਰਵਾਜ਼ਾ ਨਹੀਂ ਆ ਸਕਦਾ ਕੁਲਵਿੰਦਰ ਭਾਜੀ, ਤੇ ਰਹਿਣ ਦਿਓ, ਮੁਸ਼ਕਿਲ ਹੈ। ਕਹਿਣ ਲੱਗੇ ਚੌਹਾਨ ਸਾਹਿਬ ਅਸੀਂ ਲਿਆਣਾ ਹੈ ਦਰਵਾਜ਼ਾ, ਠੀਕ, ਭਾਵੇਂ ਜਿਸ ਤਰ੍ਹਾਂ ਮਰਜ਼ੀ ਦਾ, ਤੁਸੀਂ ਬੇਫਿਕਰ ਰਹੋ, ਕੁੰਡੀ ਨਹੀਂ ਲੈਣੀ, ਦਰਵਾਜ਼ਾ ਹੀ ਲੈਣਾ। ਲੋ ਜੀ 2 ਸਾਲ ਤੋਂ ਬਾਅਦ ਫਿਰ ਉਹ ਪਤਾ ਨਹੀਂ ਕੀ ਪਲਾਨ ਬਣਾਉਂਦੇ ਰਹੇ ਨੇ, ਕੀ ਸੋਚਦੇ ਰਹੇ ਨੇ। ਫਿਰ ਕੁਛ ਅਰਸਾ ਪਹਿਲੇ ਇਹ ਹੋਇਆ ਕਿ ਇੱਕ ਸਾਡੇ ਗਰੁੱਪ ਦੇ ਦੋਸਤ ਨੇ, ਰਵਿੰਦਰਜੀਤ ਸਿੰਘ ਭਾਜੀ ਲੋਟੇ, ਰਵਿੰਦਰਜੀਤ ਸਿੰਘ ਲੋਟੇ ਉਹਨਾਂ ਦਾ ਨਾਮ ਹੈ, ਉਹ ਬਣਾਉਂਦੇ ਨੇ ਡਿਸੇਬਲਡ ਲੋਕਾਂ ਦੀਆਂ ਕੁਰਸੀਆਂ ਤੇ ਹਸਪੀਟਲ ਦੇ ਬੈੱਡ, ਇਸ ਤਰ੍ਹਾਂ ਦੇ ਲੋਹੇ ਦੇ ਸਟੀਲ ਦਾ ਕੰਮ ਹੈ ਉਹਨਾਂ ਦਾ, ਉਹ ਇੰਪੋਰਟ ਐਕਸਪੋਰਟ ਕਰਦੇ ਨੇ। ਠੀਕ। ਇਹ ਦਰਵਾਜ਼ਾ ਜੀ ਉਹਨਾਂ ਕੋਲ ਗਿਆ, ਉਹਨਾਂ ਨੇ ਫਿਰ ਇਹਦੀ ਪੈਕਿੰਗ ਸਾਰੀ ਕੀਤੀ ਹੈ।
ਉਹਨਾਂ ਨੇ ਫਿਰ ਲੁਧਿਆਣੇ ਤੋਂ ਇਹ ਦਰਵਾਜ਼ਾ ਬੁੱਕ ਕਰਾਇਆ ਸਾਰਾ ਪੈਕ ਕਰਕੇ ਦੁਬਈ ਵਾਸਤੇ। ਅੱਛਾ, ਇਹ ਦਰਵਾਜ਼ਾ ਲੁਧਿਆਣੇ ਤੋਂ ਆਪਣਾ ਦੁਬਈ, ਡੇਰਾ ਬਾਬਾ ਨਾਨਕ, ਮੇਰੇ ਪਿੰਡ ਤੋਂ ਡੇਰਾ ਬਾਬਾ ਨਾਨਕ, ਉੱਥੋਂ ਗਿਆ ਲੁਧਿਆਣੇ। ਲੁਧਿਆਣੇ ਲਵਿੰਦਰਜੀਤ ਸਿੰਘ ਭਾਈ ਜੀ ਕਿਉਂਕਿ ਕੰਮ ਕਰਦੇ ਨੇ ਐਕਸਪੋਰਟ ਦਾ, ਉਹਨਾਂ ਨੇ ਉੱਥੋਂ ਇਹਨੂੰ ਪੈਕ ਸ਼ੈਕ ਕਰਕੇ ਇਹਨੂੰ ਦੁਬਈ ਵਾਸਤੇ ਬੁੱਕ ਕਰਾਇਆ। ਅੱਛਾ, ਮਤਲਬ ਇਹ ਦੁਬਈ ਯਾਫਤਾ ਵੀ ਹੋ ਚੁੱਕਾ? ਇਹ ਦੁਬਈ ਯਾਫਤਾ ਹੋਈ। ਠੀਕ ਹੈ। ਇਹ ਇੰਨਾ ਸਫ਼ਰ ਇਹਨੇ ਕੀਤਾ ਮੇਰੇ ਪਿੰਡ ਤੋਂ ਡੇਰਾ ਬਾਬਾ ਨਾਨਕ, ਲੁਧਿਆਣਾ, ਦੁਬਈ। ਅੱਗੇ ਫਿਰ ਕਿੱਥੇ ਆਪਣਾ? ਅੱਗੇ ਦੁਬਈ ਤੋਂ ਫਿਰ ਇਹ ਦੁਬਾਰਾ ਬੁੱਕ ਹੋਇਆ। ਦੁਬਈ ਤੋਂ ਜਿਹਨੇ ਰਿਸੀਵ ਕਰਨਾ ਸੀ ਉਹਨੇ ਰਿਸੀਵ ਕਰਕੇ, ਉਹ ਸ਼ਾਹਜਹਾਨ ਢਿੱਲੋਂ ਸਾਹਿਬ ਦੇ ਮਰਾਸਮ ਸਨ ਕੋਈ, ਉਹਨਾਂ ਦੇ ਉੱਥੋਂ ਕੋਈ ਟਾਇਰ ਵੀ ਆ ਰਹੇ ਸਨ ਇਹਦੇ ਨਾਲ। ਠੀਕ ਹੈ। ਇਹਦੀ ਸ਼ਿਪਮੈਂਟ ਦੇ ਨਾਲ ਉਹ ਵੀ ਸਨ ਚੀਜ਼ਾਂ। ਉਹ ਉਸ ਬੰਦੇ ਨੇ ਉੱਥੋਂ ਫਿਰ ਦੁਬਾਰਾ ਬੁੱਕ ਕਰਾਇਆ ਕਰਾਚੀ ਵਾਸਤੇ। ਫਿਰ ਕਰਾਚੀ ਆਪਣਾ? ਫਿਰ ਕਰਾਚੀ ਆਪਣਾ। ਕਰਾਚੀ ਕਿਆ ਸਫ਼ਰ ਕੀਤਾ ਇਹਨੇ? ਜੀ ਹਾਂ, ਕਰਾਚੀ ਤੋਂ ਜੀ ਫਿਰ ਅੱਗੋਂ ਸ਼ਾਹਜਹਾਨ ਢਿੱਲੋਂ ਸਾਹਿਬ ਦਾ ਬੜਾ ਕਿਰਦਾਰ ਹੈ ਕਿ ਉੱਥੋਂ ਰਿਸੀਵ ਕਰਕੇ ਫੈਸਲਾਬਾਦ ਚਲਾ ਗਿਆ। ਔਰ 2 ਮਹੀਨੇ ਪਹਿਲੇ ਇਹ ਦਰਵਾਜ਼ਾ ਆ ਚੁੱਕਿਆ, ਦੌਰ ਪਾਕਿਸਤਾਨ ਪਹੁੰਚ ਚੁੱਕਿਆ, ਮੈਨੂੰ ਨਹੀਂ ਪਤਾ। ਔਰ ਜਿਸ ਦਿਨ ਕੁਲਵਿੰਦਰ ਸਿੰਘ ਢਿੱਲੋਂ ਨੇ 23 ਤਾਰੀਖ ਨੂੰ ਉਹਦਾ ਵੀਜ਼ਾ ਲੱਗ ਚੁੱਕਿਆ ਸੀ ਜਰਮਨੀ ਤੋਂ, ਉਹਨੇ ਵਾਇਆ ਵਾਗਾ ਪਾਕਿਸਤਾਨ ਲਾਹੌਰ ਆਉਣਾ ਸੀ। ਠੀਕ। ਮੈਨੂੰ ਉਹਨੇ ਕਿਹਾ ਜੀ ਮੈਂ ਜਵਾਨ ਸਾਹਿਬ 23 ਨੂੰ ਮੈਂ ਇਨਸ਼ਾਅੱਲਾ ਪਾਕਿਸਤਾਨ ਆ ਰਿਹਾ ਤੇ ਵਾਗਾ ਤੋਂ ਕ੍ਰਾਸ ਕਰਕੇ ਤੇ ਲੰਚ ਤੁਹਾਡੇ ਹਾਲ ਹੋਏਗਾ। ਠੀਕ, ਮੋਸਟ ਵੈਲਕਮ, ਲੰਚ ਮੇਰੇ ਹਾਲ ਹੋਏਗਾ ਇਨਸ਼ਾਅੱਲਾ, ਆਓ। ਅੱਛਾ, ਸਾਡੇ ਇੱਕ ਦੋਸਤ ਨੇ ਪ੍ਰੋਫੈਸਰ ਸਜਾਦ ਨਈਮ ਸਾਹਿਬ, ਬਾਲਪੁਰ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ, ਉਹ ਉੱਥੋਂ ਪਹੁੰਚਦੇ ਨੇ ਫੈਸਲਾਬਾਦ ਸ਼ਾਹਜਹਾਨ ਢਿੱਲੋਂ ਕੋਲ। ਉੱਥੋਂ ਇਹ ਦਰਵਾਜ਼ਾ ਲੋਡ ਕਰਦੇ ਨੇ ਇੱਕ ਡਾਲੇ 'ਚ ਗੱਡੀ 'ਚ, ਉੱਥੋਂ ਚੱਲਦੇ ਨੇ ਤੇ ਮੈਨੂੰ ਫੋਨ ਆਉਂਦਾ। ਮੈਂ ਕਿਹਾ ਕਿੱਥੇ ਪਹੁੰਚੇ ਹੋ? ਕਿ ਜੀ ਫੈਸਲਾਬਾਦ। ਤੇ ਮੈਂ ਕਿਹਾ ਕਦੋਂ ਚੱਲ ਰਹੇ ਹੋ? ਕਹਿੰਦੇ ਬਸ ਤੁਹਾਨੂੰ ਦੱਸਾਂਗੇ, ਚੱਲਣ ਲੱਗੇ ਤੇ ਤੁਹਾਨੂੰ ਅਸੀਂ ਪਿਕ ਕਰਕੇ ਤੇ ਫਿਰ ਵਾਗੇ ਜਾਵਾਂਗੇ, ਫਿਰ ਉਹਨਾਂ ਨੂੰ ਲੈ ਕੇ ਕੁਲਵਿੰਦਰ ਸਾਹਿਬ ਨੂੰ ਤੇ ਲੰਚ ਤੁਹਾਡੇ ਵਾਲੇ। ਮੈਂ ਕਿਹਾ ਰੈਡੀ ਹੈ ਲੰਚ, ਇਹ ਪ੍ਰੋਗਰਾਮ ਬਣ ਰਿਹਾ। ਮੈਂ 2 ਵਜ ਗਏ, ਮੈਂ ਕਿਹਾ ਇਹਨਾਂ ਨੇ 12-1 ਵਜੇ ਉੱਥੋਂ ਚੱਲੇ ਸਨ ਫੈਸਲਾਬਾਦ ਤੋਂ। ਮੈਂ ਉਹਨਾਂ ਨੂੰ ਫੋਨ ਕੀਤਾ, ਕਹਿੰਦੇ ਅਸੀਂ ਤਾਂ ਹਾਲੇ ਫੈਸਲਾਬਾਦ ਹੀ ਹਾਂ ਜਵਾਨ ਸਾਹਿਬ, ਨਾਸ਼ਤਾ ਬੜੀ ਲੇਟ ਕੀਤਾ, ਉੱਠੇ ਬੜੀ ਲੇਟ, ਰਾਤ ਨੂੰ ਮੁਲਤਾਨ ਤੋਂ ਮੈਂ ਆਇਆ। ਤੇ ਮੈਂ ਕਿਹਾ 4 ਵਜੇ ਤੇ ਬੰਦ ਹੋ ਜਾਏਗਾ ਵਾਗਾ, ਤੇ ਤੁਸੀਂ ਕਿਸੇ ਨੂੰ ਉਹਨੂੰ ਰਿਸੀਵ ਕਰਨਾ ਹੈ, ਉਹ ਆ ਕੇ ਉੱਥੇ ਖੜਾ ਰਹੇਗਾ, ਮੈਂ ਫਿਰ ਚਲਾ ਜਾਵਾਂ ਉੱਥੇ। ਕਹਿੰਦੇ ਨਹੀਂ ਤੁਸੀਂ ਘਰ ਹੀ ਰਹੋ, ਤੁਸੀਂ ਨਹੀਂ ਕਿਧਰੇ ਜਾਣਾ, ਤੁਹਾਨੂੰ ਉਹਨੇ ਦੱਸਨੇ ਆ। 15 ਮਿੰਟ ਬਾਅਦ ਮੈਨੂੰ ਦੁਬਾਰਾ ਫੋਨ ਆਇਆ ਕਿ ਜਵਾਨ ਸਾਹਿਬ ਅਸੀਂ ਲਾਹੌਰ ਹੀ ਹਾਂ ਤੇ ਤੁਸੀਂ ਲੰਚ ਵੰਚ ਰਹਿਣ ਦਿਓ, ਸ਼ਾਮ ਦੀ ਚਾਹ ਪੀਆਂਗੇ ਤੁਹਾਡੇ ਵੱਲ। ਤੇ ਉਹ ਸ਼ਾਹਜਹਾਨ ਢਿੱਲੋਂ ਨਾਲ ਉਹਨੇ ਕਿਸੇ ਬੰਦੇ ਨੂੰ ਮਿਲਣਾ ਤੇ ਬਸ ਅਸੀਂ ਆ ਰਹੇ ਹਾਂ ਬਸ ਵਾਗਾ ਤੋਂ ਹੋ ਕੇ। ਮੈਂ ਕੀ ਸਰਪ੍ਰਾਈਜ਼ ਮੈਨੂੰ ਦਿੱਤਾ ਹੈ, ਅਸੀਂ ਫੈਸਲਾਬਾਦ ਹੀ ਹਾਂ, ਹੁਣ ਪਹੁੰਚ ਗਏ ਹਾਂ, ਹੁਣ ਇਸ ਤਰ੍ਹਾਂ। ਮਤਲਬ ਮੈਨੂੰ ਪਿਕ ਨਹੀਂ ਸੀ ਕਰਨਾ ਉਹਨਾਂ ਨੇ, ਮੈਂ ਇਸ ਵੇਟ 'ਚ ਕਿ ਆ ਕੇ ਮੈਨੂੰ ਪਿਕ ਕਰਨਗੇ, ਅਸੀਂ ਵਾਗਾ ਜਾਣਾ ਹੈ। 15 ਮਿੰਟ ਪਹਿਲੇ ਮੈਨੂੰ ਫੋਨ ਆਇਆ, ਚੌਹਾਨ ਸਾਹਿਬ ਘਰ ਹੀ ਰਹਿਣਾ। ਮੈਂ ਕਿਹਾ ਜਨਾਬ ਮੈਂ ਘਰ ਹੀ ਹਾਂ, ਮੈਂ ਤਾਂ ਸਵੇਰ ਦਾ ਘਰ ਆ, ਤੁਸੀਂ ਮੈਨੂੰ ਪਿਕ ਕਰਦੇ ਤੇ ਮੈਂ ਜਾਂਦਾ ਕਿਤੇ, ਮੈਂ ਤਾਂ ਨਿਕਲਿਆ ਹੀ। ਠੀਕ 15 ਮਿੰਟ ਬਾਅਦ ਜੀ ਮੇਰੀ ਡੋਰ ਦੀ ਬੈਲ ਵੱਜੀ ਹੈ। ਮੈਂ ਕਿਹਾ ਬਲਵਿੰਦਰ ਸੂਰੀ ਆ ਗਏ ਹੋਣਗੇ ਵਾਗਾ ਤੋਂ ਲੈ ਕੇ ਉਹਨਾਂ ਨੂੰ। ਮੈਂ ਬਾਹਰ ਨਿਕਲਿਆ, ਇਹ ਛੋਟਾ ਗੇਟ ਖੁੱਲਿਆ, ਬਲਵਿੰਦਰ ਗਲੇ ਮਿਲਿਆ, ਗਲੇ ਮਿਲ ਕੇ ਬੜਾ ਖੁਸ਼ ਹੋਇਆ ਤੇ ਮੇਰਾ ਧਿਆਨ ਵੀ ਨਹੀਂ ਤੇ ਮੈਨੂੰ ਗਲੇ ਮਿਲ ਕੇ ਜ਼ਰਾ ਅੱਗੇ ਖੜ ਕੇ ਨਾ ਮੈਨੂੰ ਕਹਿਣ ਲੱਗਾ ਚੌਹਾਨ ਸਾਹਿਬ ਤੁਹਾਡੇ ਬਜ਼ੁਰਗਾਂ ਦਾ ਦਰਵਾਜ਼ਾ। ਅੱਲਾ, ਮੈਂ ਹੱਕਾ ਬੱਕਾ ਰਹਿ ਗਿਆ। ਮੈਂ ਕਿਹਾ ਬਲਵਿੰਦਰ, ਮੇਰਾ ਮੂੰਹ ਖੁੱਲਾ ਦਾ ਖੁੱਲਾ ਰਹਿ ਗਿਆ। ਮੈਂ ਕਿਹਾ ਹੈ ਇਸ ਤਰ੍ਹਾਂ ਹੀ? ਕਹਿੰਦੇ ਦਰਵਾਜ਼ਾ ਆ ਗਿਆ ਤੁਹਾਡੇ ਬਜ਼ੁਰਗਾਂ ਦਾ। ਅਹਿਮਦ ਰਜ਼ਾ ਸਾਹਿਬ ਤੁਸੀਂ सोच नहीं सकते कि वो लम्हा मेरे वास्ते कितना जज्बाती और कितना कीमती सी कि मैं दरवाजे वधिया, दरवाजा लोडेड सी डाले दे उत्ते, ਇਹਦੇ ਉੱਤੇ ਬੁੱਕੇ ਪਏ ਹੋਏ ਸਨ, ਪਲਾਸਟਿਕ ਦਾ ਕਵਰ ਚੜਿਆ ਹੋਇਆ ਸੀ। ਉਹਨਾਂ ਨੇ ਕਵਰ ਉਤਾਰਿਆ ਹੈ, ਬੁੱਕੇ ਮੈਨੂੰ ਦਿੱਤੇ ਨੇ ਔਰ ਮੈਂ ਹੈਰਾਨਗੀ ਨਾਲ ਦੇਖ ਰਿਹਾ ਇਸ ਦਰਵਾਜ਼ੇ ਨੂੰ ਤੇ ਮੇਰੇ ਜਜ਼ਬਾਤ ਤੇ ਕਾਬੂ ਨਹੀਂ ਰਿਹਾ। ਮੈਂ ਉਹਨੂੰ ਚੁੰਮਣਾ ਸ਼ੁਰੂ ਕਰ ਦਿੱਤਾ, ਜਗ੍ਹਾ ਤੋਂ ਜਿੱਥੇ ਮੇਰਾ ਹੱਥ ਲੱਗੇ ਮੈਂ ਚੁੰਮੀ ਜਾਵਾਂ, ਮੈਂ ਕੁੰਡੀ ਚੁੰਮੀ ਜਾਵਾਂ ਤੇ ਰੋਈ ਜਾਵਾਂ, ਅੱਖਾਂ 'ਚ ਮੇਰੇ ਆਂਸੂ। ਉਸ ਤੋਂ ਬਾਅਦ ਮੈਂ ਬਲਵਿੰਦਰ ਨੂੰ ਜੱਫੀ ਪਾ ਲਈ। ਮੈਂ ਕਿਹਾ ਯਾਰ ਇਤਨਾ ਵੱਡਾ ਕੰਮ ਕਰ ਦਿੱਤਾ ਮੇਰੇ ਵਾਸਤੇ। ਕਦੋਂ ਦਾ ਲੱਗਿਆ? ਮੈਂ ਕਿਹਾ ਮੈਂ ਕਦੀ ਸੋਚਿਆ ਵੀ ਨਹੀਂ ਸੀ ਇਹ ਦਰਵਾਜ਼ਾ ਇਸ ਤਰ੍ਹਾਂ ਮੇਰੇ ਕੋਲ ਪਹੁੰਚ ਜਾਏਗਾ। ਯਾਰ ਮੈਂ ਕਿਹਾ ਬੜੀ ਮਿਹਰਬਾਨੀ ਤੁਹਾਡੀ। ਮੈਂ ਉਹਦੇ ਹੱਥ ਚੁੰਮੇ, ਸ਼ਾਹਜਹਾਨ ਢਿੱਲੋਂ ਦੇ ਹੱਥ ਚੁੰਮੇ। ਮੈਂ ਕਿਹਾ ਯਾਰ ਤੁਸੀਂ ਲੋਕਾਂ ਨੇ ਮੇਰੇ ਵਾਸਤੇ ਕੀ ਕਰ ਸਕਦੇ, ਦੋਸਤ ਹੋਣ ਤੇ ਫਿਰ ਇਸ ਤਰ੍ਹਾਂ। ਹਾਂ, ਤੇ ਮੈਂ ਕਿਹਾ ਯਾਰ ਇਹ ਅਨਮੁੱਲੀ ਚੀਜ਼, ਇਹਦਾ ਕੋਈ ਮੁੱਲ ਹੀ ਨਹੀਂ। ਕਿੱਥੇ ਤੁਸੀਂ ਇੱਕ ਕੁੰਡੀ ਵਾਸਤੇ ਉਹਨੂੰ ਕਹਿੰਦੇ ਸੀ ਕਿ ਵੱਡਿਆਂ ਦੇ ਨਾਮ ਹੱਥ ਲੱਗਿਆ ਹੋਵੇਗਾ, ਹਾਂ, ਤੇ ਇਹ ਮੈਨੂੰ ਮਿਲ ਜਾਵੇ। ਤੇ ਉਹਨਾਂ ਨੇ ਕਿੱਥੋਂ ਦਰਵਾਜ਼ਾ ਕਿੱਥੇ ਹਜ਼ਾਰਾਂ ਕਿਲੋਮੀਟਰ ਲੈ ਕੇ ਗਏ, ਫਿਰ ਇੱਥੇ ਆਏ।
ਤੇ ਇਹ ਕਹਾਣੀ ਹੈ ਜਿਸ ਦਰਵਾਜ਼ੇ ਦੀ। ਫਿਰ ਕੀ ਕਰਨਾ ਹੈ ਅੱਗੇ ਇਸ ਦਰਵਾਜ਼ੇ ਦਾ? ਆਪਣਾ ਇਹ ਦਰਵਾਜ਼ਾ ਜੀ ਤੁਹਾਡੇ ਮੈਂ ਬਜ਼ੁਰਗਾਂ ਦੀ ਨਿਸ਼ਾਨੀ, ਬਲਕਿ ਇਹ ਇੰਨਾ ਆਪ ਬਜ਼ੁਰਗ ਹੈ ਕਿ ਤੇਰੇ ਨਜ਼ਰੋਂ ਆ ਰਹੇ ਇਹ ਜੀ ਮੈਂ ਇਹਦਾ ਦਾ ਕੀ ਪਲਾਨ ਅੱਗੇ ਕੀ ਇੱਕ ਕੀਤਾ? ਤੁਹਾਨੂੰ ਹੋਰ ਛੋਟੀ ਜਿਹੀ ਗੱਲ ਮੈਂ ਐਡ ਕਰਾਂ, ਬੜੀ ਮਜ਼ੇਦਾਰੀ ਜਿਹੜੀ ਮੈਨੂੰ ਬੜਾ ਸੈਂਟੀਮੈਂਟ ਕਰ ਦਿੱਤਾ ਉਸ ਗੱਲ ਨੇ। ਦੇਖੋ ਮੇਰੇ ਪੜਦਾਦਾ ਜੀ ਦਾ ਹੱਥ ਦਾ ਦਰਵਾਜ਼ਾ ਹੈ। ਹੋ ਸਕਦਾ ਹੈ ਮੇਰੇ ਪੜਦਾਦਾ ਦੇ ਵਾਲਿਦ ਮੋਹਕਮ ਹਕੀਮ ਮੋਹਕਮਦੀਨ ਸ਼ਾਇਦ ਉਹਨਾਂ ਦੇ ਵੀ ਹੱਥ ਲੱਗੇ ਹੋਣ, ਮੈਨੂੰ ਉਸਦਾ ਨਹੀਂ ਮੈਨੂੰ ਪਤਾ। ਚਾਰ ਨਸਲਾਂ ਪਿੱਛੇ ਪੜਦਾਦਾ ਜੀ ਦਾ ਤੇ ਮੈਨੂੰ ਪਤਾ ਨਾ ਕਿ ਉਹ ਪਿੰਡੋਂ ਆ ਕੇ 48 ਚ ਇੱਧਰ ਹੀ ਫੌਤ ਹੋਏ। ਕਮ ਅਜ਼ ਕਮ ਇਹ 150 ਤੋਂ 200 ਸਾਲ ਪੁਰਾਣਾ ਹੈ ਇਹ ਦਰਵਾਜ਼ਾ, ਕਮ ਅਜ਼ ਕਮ 75-76 ਸਾਲ ਤੇ ਪਾਕਿਸਤਾਨ ਬਣੇ ਨੂੰ। ਅੱਛਾ ਕਿਉਂਕਿ ਮੇਰੇ ਦਾਦਾ ਦੱਸਦੇ ਸਨ ਕਿ 1857 ਦੀ ਜੰਗ ਆਜ਼ਾਦੀ ਦੇ ਵਿੱਚ ਮੇਰੇ ਪੜਦਾਦਾ ਤਿਬੀਆ ਕਾਲਜ ਚ ਪੜ੍ਹ ਰਹੇ ਸਨ, ਤੇ ਉਹਨਾਂ ਦੀ ਉਮਰ ਦਾ ਜੇ ਮੈਂ ਅੰਦਾਜ਼ਾ ਉਸ ਤੋਂ ਲਗਾਨਾ ਵਾਂ ਕਿ ਉਦੋਂ ਅਗਰ ਉਹ 16 17 18 ਸਾਲ ਦੇ ਵੀ ਹੋਣਗੇ ਅਗਰ ਜਵਾਨ, ਤੇ ਉਹ 48 ਚ ਆ ਕੇ ਇੱਧਰ ਫੌਤ ਹੋਏ ਨੇ। ਅਗਰ ਇਹ ਉਦੋਂ ਦਾ ਵੀ ਦਰਵਾਜ਼ਾ ਹੋਵੇ ਤੇ ਤੁਸੀਂ ਲਗਾ ਲਓ 200 ਸਾਲ, 150 ਸਾਲ ਤੋਂ 200 ਸਾਲ ਇਹ ਦਰਵਾਜ਼ਾ ਪੁਰਾਣਾ ਹੈ। 5 ਤੋਂ 6 ਨਸਲਾਂ ਜਿਹੜੀਆਂ ਤੇ ਹਨ ਜਦੋਂ ਕਨੈਕਟਡ। ਜੀ ਹਾਂ, ਤੇ ਜਦੋਂ ਅਸੀਂ ਇੱਥੇ ਇਹ ਦਰਵਾਜ਼ਾ ਆਇਆ ਹੈ ਤੇ ਰਿਸੀਵ ਕਿਹਨੇ ਕੀਤਾ? ਇੱਕ ਪਾਸੇ ਮੇਰੇ ਪੜਦਾਦਾ, ਤੇ ਇੱਥੇ ਰਿਸੀਵ ਕਰ ਰਹੇ ਮੈਂ, ਮੇਰਾ ਬੇਟਾ ਔਰ ਮੇਰਾ 6 ਸਾਲ ਦਾ ਪੋਤਾ। ਵਾਹ ਵਾਹ, 3 ਕਿੰਨੀਆਂ ਨਸਲਾਂ? 6 ਨਸਲਾਂ। ਪਹਿਲੇ 3 ਨਸਲਾਂ ਦਾ ਇਹਦੇ ਨਾਲ ਕਨੈਕਸ਼ਨ ਸੀ, ਅਗਲੀਆਂ 3 ਨਸਲਾਂ ਇਹਨੂੰ ਰਿਸੀਵ ਕਰ। ਨਾਲ ਮੇਰਾ ਪੋਤਾ ਛੋਟਾ ਜਿਹਾ ਖੜਾ ਹੈ, ਹਾਂ ਮੇਰਾ ਬੇਟਾ ਮੇਰੇ ਨਾਲ ਹੈ, ਤੇ ਅਸੀਂ ਇਹਨੂੰ ਰਿਸੀਵ ਕੀਤਾ। ਇਹ ਇਸ ਦਰਵਾਜ਼ੇ ਦੀ ਸਟੋਰੀ ਹੈ ਜੀ, ਔਰ ਇਹ ਮੇਰੇ ਵਾਸਤੇ ਨਾਯਾਬ ਚੀਜ਼ ਹੈ ਔਰ ਅਨਮੋਲ ਚੀਜ਼ ਹੈ, ਇਹਦੀ ਕੀਮਤ ਹੀ ਕੋਈ ਨਹੀਂ। ਮੈਂ ਉਹਨਾਂ ਨੂੰ ਕਿਹਾ, ਕੁਲਿੰਦਰ ਭਾਜੀ ਨੇ, ਮੈਂ ਕਿਹਾ ਮੇਰੇ ਵਾਸਤੇ ਕਰੋੜਾਂ ਰੁਪਏ ਦੀ ਚੀਜ਼ ਹੈ ਜਿਸ ਲਈ ਹੈ, ਕਿਆ ਬਲਕਿ ਇਹਦਾ ਮੁੱਲ ਹੀ ਕੋਈ, ਕਿਆ ਖਲੂਸ ਉਹਨਾਂ ਦਾ ਪਿਆਰ ਜੀ, ਇਹ ਕੀਮਤਾਂ ਉੱਤੇ ਦੀ ਚੀਜ਼ ਹੈ, ਖਲੂਸ। ਹਾਂਜੀ, ਕੀ ਪਲਾਨ ਕੀ ਹੈ ਕਿ ਇਹਨੂੰ ਕਿੱਥੇ ਲਾਣਾ ਹੈ? ਮੇਰੇ ਜ਼ਿਹਨ ਚ ਮੇਰੇ ਪਛਾਣਾ ਕਿਵੇਂ ਜੀ, ਮੇਰੇ ਜ਼ਿਹਨ ਚ ਪਹਿਲੇ ਇਸ ਤਰ੍ਹਾਂ ਸੀ। ਇੱਕ ਦਿਨ ਬੇਟੇ ਨੇ, ਮੈਂ ਘਰ ਮਸ਼ਵਰਾ ਕਰ ਰਿਹਾ ਸੀ ਕਿ ਅਗਰ ਇਹ ਆ ਗਿਆ, ਅਵਲ ਸਾਨੂੰ ਉਮੀਦ ਨਹੀਂ ਸੀ ਜੀ, ਤੇ ਬੇਟਾ ਮੇਰਾ ਕਹਿਣ ਲੱਗਾ, ਮੈਂ ਡੈਡੀ ਇੱਕ ਵੱਡਾ ਡਾਈਨਿੰਗ ਟੇਬਲ ਸ਼ੀਸ਼ੇ ਦੀ ਟੌਪ ਵਾਲਾ ਬਣਵਾਵਾਂਗਾ, ਜਿਹਦੇ ਥੱਲੇ ਸਟੈਂਡ ਦੇ ਉੱਤੇ ਅਸੀਂ ਇਸ ਨੂੰ ਦਰਵਾਜ਼ੇ ਨੂੰ ਫਿਕਸ ਕਰਾਂਗੇ, ਔਰ ਉਹਦੇ ਉੱਤੇ ਪੂਰਾ ਗੋਲ ਸ਼ੀਸ਼ੇ ਦਾ ਉਹ ਆ ਜਾਏਗਾ, ਜਿਹੜਾ ਇਹ ਪ੍ਰੀਜ਼ਰਵ ਹੋ ਜਾਏ ਹਮੇਸ਼ਾ ਵਾਸਤੇ। ਅਸੀਂ ਕੋਈ ਇਸ ਤਰ੍ਹਾਂ ਦਾ ਪਲਾਨ ਕਰ ਰਹੇ ਸਾਂ, ਤੇ ਲੇਕਿਨ ਜਿਸ ਦਿਨ ਆਇਆ ਦਰਵਾਜ਼ਾ ਤੇ ਫਿਰ ਅਸੀਂ ਅੰਦਰ ਬੈਠ ਗਏ ਦੋਸਤ, ਤੇ ਉਹਨਾਂ ਦੀ ਵੀ ਸਾਰਿਆਂ ਦੀ, ਮੈਂ ਕਿਹਾ ਯਾਰ ਦੱਸੋ ਇਹਨੂੰ ਕਿਸ ਤਰ੍ਹਾਂ ਅਸੀਂ ਇਹਨੂੰ ਮਹਿਫੂਜ਼ ਕਰੀਏ। ਤੇ ਉਸ ਡਾਕਟਰ ਸਜਾਦ ਨਈਮ ਸਾਹਿਬ ਇੱਥੇ ਬੈਠੇ ਸਨ, ਉਹ ਕਹਿਣ ਲੱਗੇ, ਚੌਹਾਨ ਸਾਹਿਬ ਇੱਥੋਂ ਜਦੋਂ ਤੁਸੀਂ ਆ ਕੇ ਤੁਹਾਡੀ ਮੇਨ ਐਂਟਰੈਂਸ ਐਂਟਰ ਹੋਵੋ, ਤੇ ਸਾਹਮਣੇ ਜਿਹੜੀ ਦੀਵਾਰ ਹੈ ਨਾ, ਉਸ ਦੀਵਾਰ ਤੇ ਇਸ ਤਰ੍ਹਾਂ ਫਿਕਸ ਕਰੋ ਕਿ ਇੰਜ ਲੱਗੇ ਕਿ ਬੰਦਾ ਇੱਥੋਂ ਅੰਦਰ ਹੋਇਆ ਹੈ ਤੇ ਉਹ ਦਰਵਾਜ਼ਾ ਖੋਲ ਕੇ ਅੰਦਰ ਜਾਣਾ ਹੈ। ਮੈਂ ਕਹਿ ਰਿਹਾ ਆਈਡੀਆ ਤੁਹਾਡਾ ਬੜਾ ਅੱਛਾ ਹੈ। ਤੇ ਕਹਿੰਦਾ ਇਸ ਤਰ੍ਹਾਂ ਲਗਾਓ ਕਿ ਲੱਗੇ ਕਿ ਦਰਵਾਜ਼ਾ ਹੀ ਲੱਗਾ ਹੋਇਆ, ਦਰਵਾਜ਼ਾ ਹੀ ਲੱਗਾ, ਔਰ ਇਹਨੂੰ ਖੋਲ ਕੇ ਤੁਸੀਂ ਅੱਗੇ ਜਾਣਾ, ਉਹਦੇ ਕੋ ਮਸਨੂਈ ਪੰਨਾ ਹੋ, ਮਸਨੂਈ ਪੰਨਾ ਹੋ। ਤੇ ਉਹ ਫਿਰ ਉਹਨਾਂ ਦੀ ਰਾਏ ਦੇ ਮੁਤਾਬਕ ਮੈਂ ਵੀ ਹੁਣ ਇਹੋ ਹੀ ਸੋਚਿਆ ਕਿ ਇਹਨੂੰ ਉੱਥੇ ਲਗਾਵਾਂਗੇ ਇਨਸ਼ਾਅੱਲਾ। ਚਲੋ ਜੀ, ਇਸ ਨੂੰ ਲੱਗਦੇ ਰਹਿਣਾ ਚਾਹੀਦਾ ਹੈ। ਇਹਦੇ ਨਾਲ ਕਈ ਨਸਲਾਂ ਦੀ ਜੁੜਤ ਹੈ, ਨਸਲਾਂ ਦੇ ਨਾਲ ਇਹਦੇ ਖਾਸ ਇੱਕ ਵੱਡੀ ਜਿਹੜੀ ਪ੍ਰੀਤ, ਮੁਹੱਬਤ, ਸਾਂਝ, ਉਹਦੀ ਵੀ ਇੱਕ ਵੱਡੀ ਕਹਾਣੀ ਹੈ। ਔਰ ਕੁਲਵਿੰਦਰ ਸਿੰਘ ਢਿੱਲੋਂ ਔਰ ਅਮੀਨ ਚੌਹਾਨ ਸਾਹਿਬ ਦੀ ਜਿਹੜੀ ਮੁਹੱਬਤ ਹੈ, ਉਸ ਮੁਹੱਬਤ ਨੇ ਕੁਝ ਨਵਾਂ ਹੀ ਕਰ ਦਿਖਾਇਆ ਹੈ। ਇਸ ਤਰ੍ਹਾਂ ਪਹਿਲੇ ਅਸੀਂ ਨਹੀਂ ਦੇਖਦੇ, ਦੋਸਤ ਆਉਂਦੇ, ਬਜ਼ੁਰਗ ਆਉਂਦੇ, ਅਸੀਂ ਵੀ ਜਾਈਦਾ, ਦੋਸਤ ਹੋਰ ਵੀ ਉਹਨਾਂ ਲੈ ਕੇ ਜਾਂਦੇ ਹਨ, ਉਹਨਾਂ ਦੇ ਪਿੰਡ ਦੇਖਦੇ ਹਨ, ਮਿੱਟੀ ਲੈ ਕੇ ਜਾਂਦੇ ਹਨ, ਇੱਟ ਲੈ ਕੇ ਜਾਂਦੇ ਹਨ, ਲੇਕਿਨ ਕਿਸੇ ਦਰਵਾਜ਼ੇ ਦਾ ਇੰਜ ਆਪਣਾ, ਇਹ ਬੜੀ ਖੂਬਸੂਰਤ ਗੱਲ ਹੈ। ਇੱਕ ਹੋਰ ਸਵਾਲ ਜਿਹੜਾ ਇੱਥੇ ਪੈਦਾ ਹੁੰਦਾ ਹੈ ਕਿ ਇਸ ਵਿਚਾਰੇ ਦਰਵਾਜ਼ੇ ਨੂੰ ਇੱਥੇ ਆਪਣ ਲੱਗਿਆ ਬਾਬਾ ਡੇਰਾ ਨਾਨਕ ਤੋਂ ਲਾਹੌਰ 60-65 ਕਿਲੋਮੀਟਰ ਆਪੜਨ ਵਾਸਤੇ ਇਸ ਨੂੰ 6-7 ਹਜ਼ਾਰ ਕਿਲੋਮੀਟਰ ਤੈਅ ਕਰਨਾ ਪਿਆ। ਸਵਾਲ ਤਾਂ ਪੈਦਾ ਹੁੰਦਾ ਹੈ ਕਿ ਅਗਰ ਇਹ ਦਰਵਾਜ਼ਾ ਸਿੱਧਾ ਆ ਜਾਂਦਾ ਤੇ ਇਹੀ ਦਰਵਾਜ਼ਾ ਰਹਿਣਾ ਸੀ, ਇਹ ਸੌਖਾ ਆਪੜ ਪੈਣਾ ਸੀ ਕਿ ਕਿੱਥੋਂ ਹੋ ਕੇ ਆਪੜਿਆ ਹੈ। ਇਹੀ ਚੀਜ਼ ਸੋਚਣ ਵਾਲੀ ਹੈ ਕਿ ਇੰਡੀਆ ਪਾਕਿਸਤਾਨ ਦੇ ਜਿਹੜੀ ਰਿਆਸਤਾਂ ਦੇ ਮਾਲਿਕ ਹਨ, ਉਹਨਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਇਨਸਾਨਾਂ ਦੇ ਨਾਲ ਨਾਲ ਜਿਹੜੀਆਂ ਚੀਜ਼ਾਂ ਹਨ, ਉਹਨਾਂ ਦੇ ਵੀ ਜਜ਼ਬਾਤ ਹੁੰਦੇ ਨੇ, ਉਹਨਾਂ ਦੇ ਨਾਲ ਜਜ਼ਬਾਤ ਜੁੜੇ, ਔਰ ਇਹਨੂੰ ਅਸੀਂ ਥੋੜਾ ਜਿਹਾ ਅਗਰ ਸੌਖਾ ਕਰ ਦੇਈਏ, ਕੋਈ ਮਾਲੂਮ ਛੋਟੀਆਂ ਜਿਹੜੀਆਂ ਨਿਸ਼ਾਨੀਆਂ ਹਨ, 76 ਸਾਲ ਲੰਘ ਗਏ, ਬਜ਼ੁਰਗ ਟੁਰ ਗਿਆ, ਸਾਰਾ ਕੁਝ ਹੋਇਆ, ਉਸ ਤੋਂ ਬਾਅਦ ਇਸ ਤਰ੍ਹਾਂ ਦੀ ਜਿਹੜੇ ਬਦਲੀਆਂ ਚੀਜ਼ਾਂ ਹਨ, ਅਗਰ ਇਹਨਾਂ ਦੇ ਨਾਲ ਕੋਈ ਮੁਹੱਬਤ ਵੱਧ ਜਾਵੇ, ਇਹਨਾਂ ਨਾਲ ਸਾਂਝ ਵੱਧ ਜਾਵੇ, ਤੇ ਯਕੀਨਨ ਉਸ ਨੂੰ ਵਧਾਉਣ ਦੇ ਵਿੱਚ ਨਾ ਇੰਡੀਆ ਦਾ ਨੁਕਸਾਨ ਹੋਏਗਾ, ਨਾ ਪਾਕਿਸਤਾਨ ਦਾ ਹੋਏਗਾ, ਲੇਕਿਨ ਫਾਇਦਾ ਹੋਏਗਾ ਅਮੀਨ ਚੌਹਾਨ ਸਾਹਿਬ ਦਾ ਹੋਏਗਾ, ਕੁਲਵਿੰਦਰ ਸਿੰਘ ਢਿੱਲੋਂ ਦਾ ਹੋਏਗਾ, ਹੋਰ ਵੇਖਣ ਵਾਲਿਆਂ ਦਾ ਹੋਏਗਾ। ਕਿਤਨੀਆਂ ਹੋਰ ਕਹਾਣੀਆਂ ਇਸ ਤੋਂ ਜਨਮ ਲੈਣਗੀਆਂ, ਔਰ ਉਹ ਕਹਾਣੀਆਂ ਜਦੋਂ ਦੁਨੀਆ ਦੇਖੇਗੀ
ਤੇ ਵੇਖੇਗੀ ਕਿ ਚਲੋ ਜੋ ਹੋਇਆ ਸੋ ਹੋਇਆ, ਲੇਕਿਨ ਹੁਣ ਇੱਥੇ ਇਨਸਾਨ ਐਸੇ ਵਸਦੇ ਹਨ ਜਿਹੜੇ ਆਪਸੀ ਸਾਂਝ, ਪ੍ਰੀਤ, ਮੁਹੱਬਤ ਉਸ ਨੂੰ ਵਧਾਵਾ